ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 3 ਤਰੀਕ ਆ ਤੇ ਦਿਨ ਜਿਹੜਾ ਸੋਮਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਸੰਪਰਕ ਕਰੋ ਨਿਰਮਲ ਸਿੰਘ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ ਜੀ, ਸਾਰੇ ਸਰੋਤਿਆਂ ਨੂੰ ਜਿਵੇਂ ਕਿ ਪਤਾ ਹੀ ਆ ਵੀ ਆ ਪੂਰਾ ਹਫਤਾ ਜਿਹੜਾ ਘੱਲੂ ਘਾਰਾ ਹਫਤਾ ਚੱਲ ਰਿਹਾ ਆ, ਤੀਜਾ ਵੱਡਾ ਘੱਲੂ ਘਾਰਾ ਹਿੰਦੁਸਤਾਨ ਦੀ ਉਸ ਟਾਈਮ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਰ ਅਕਾਲ ਤਖਤ ਸਾਹਿਬ ਤੇ 38 ਦੇ ਕਰੀਬ ਹੋਰ ਜਿਹੜੇ ਗੁਰੂ ਘਰ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ ਇਸੇ ਹਫਤੇ। ਤੇ ਅੱਜ 3 ਜੂਨ ਆ। 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ 1984 ਦੇ ਵਿੱਚ। ਤੇ ਉਸ ਟਾਈਮ ਇਕੱਠ ਬਹੁਤ ਸੀ, ਤੁਹਾਨੂੰ ਪਤਾ ਹੀ ਆ ਵੀ ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਹੁੰਚਦੀਆਂ ਤੇ ਫੌਜ ਨੇ ਸਾਰੀ ਸੰਗਤ ਨੂੰ ਦਰਬਾਰ ਸਾਹਿਬ ਕੰਪਲੈਕਸ 'ਚ ਬੰਦੀ ਬਣਾ ਲਿਆ ਸੀ ਤੇ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਸੀ ਤਾਂ ਕਿ ਜਿਹੜਾ ਬਾਹਰ ਕੋਈ ਜਾ ਨਾ ਸਕੇ। ਉਹਦੇ ਸੰਬੰਧ ਦੇ ਵਿੱਚ ਇੱਕ ਸਪੈਸ਼ਲ ਰਿਪੋਰਟ ਪੰਜਾਬੀ ਰੇਡੀਓ USA ਨੇ ਜਿਹੜੀ ਛਾਪੀ ਹੈਗੀ ਆ ਵੀਡੀਓ ਆ, ਉਹਦੀ ਤੁਸੀਂ ਜ਼ਰੂਰ ਚੈੱਕ ਕਰਿਓ ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਤੇ। ਨਾਲ ਦੀ ਨਾਲ 3 ਜੂਨ ਨੂੰ ਸਿੱਖ ਇਤਿਹਾਸ 'ਚ ਅੱਜ ਦਾ ਦਿਨ, ਉਹ ਵੀ ਜਿਹੜਾ ਜ਼ਰੂਰ ਸੁਣਿਓ। ਤੇ ਬਾਕੀ ਜਿਸ ਤਰ੍ਹਾਂ ਆਪਾਂ ਐਤਵਾਰ ਵੀ ਬੇਨਤੀ ਕੀਤੀ ਸੀ, ਜਿੰਨੇ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ ਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸਾਰੀ ਹੀ ਸਿੱਖ ਕੌਮ ਨੂੰ ਬੇਨਤੀ ਕੀਤੀ ਗਈ ਸੀ ਵੀ ਭਾਈ ਇਹ ਸਾਰਾ ਹਫਤਾ ਜਿਹੜਾ ਆ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਸਜਾਓ ਤਾਂ ਕਿ ਜਿਹੜਾ ਰੋਸ ਵਜੋਂ ਪੂਰੀ ਦੁਨੀਆ ਦੇ ਵਿੱਚ ਆਪਾਂ ਦੱਸ ਸਕੀਏ ਸਾਡੇ ਨਾਲ ਧੱਕਾ ਹੋਇਆ। ਬਾਕੀ ਨੈਗੇਟਿਵ ਇਸ ਵਿੱਚ ਕੋਈ ਗੱਲ ਲੈਣ ਵਾਲੀ ਨਹੀਂ ਹੈਗੀ। ਜਿਹੜੇ ਯੋਧੇ ਆ ਉਹ ਜੂਝੇ ਹੈਗੇ ਆ, ਉਹਨਾਂ ਦੇ ਹੀ ਹਿੰਦੁਸਤਾਨ ਦੀ ਸਰਕਾਰ ਦੇ ਜਰਨੈਲਾਂ ਨੇ ਕਿਹਾ ਵੀ ਇਹ ਟ੍ਰੇਨਿੰਗ ਤਾਂ ਸਾਨੂੰ ਵੀ ਨਹੀਂ ਦਿੱਤੀ ਗਈ ਸੀ ਜਿਸ ਹਿਸਾਬ ਦੇ ਨਾਲ ਜਿਹੜੇ ਸਿੰਘ ਆ ਅੰਦਰੋਂ ਲੜੇ ਹੈਗੇ ਆ। ਇੰਨੀ ਦਹਿਲਾਈ ਹੋਈ ਸਰਕਾਰ ਆ ਜਿਹੜੀ ਹਿੰਦੁਸਤਾਨ ਦੀ, ਅੱਜ ਤੋਂ ਉਸ ਦਿਨ ਤੋਂ 40 ਸਾਲ ਬਾਅਦ ਵੀ ਅਮਰੀਕਾ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈਗੀ ਆ ਤੇ ਕਈ ਸਿੰਘਾਂ ਨੂੰ ਉਹਨਾਂ ਨੇ ਸ਼ਹੀਦ ਵੀ ਕੀਤਾ ਹੈਗਾ। ਬਿਲਕੁਲ। ਸੋ ਜਿਵੇਂ ਆਪਾਂ ਜਾਣਦੇ ਹੀ ਹਾਂ, ਇਹ ਸ਼ਹੀਦੀ ਹਫਤਾ ਜਿਹੜਾ ਉਹ ਰਹਿੰਦਾ ਆ। ਸਿੱਖ ਇਤਿਹਾਸ ਦੇ ਵਿੱਚ ਅਜਿਹੇ ਸ਼ਹੀਦੀ ਹਫਤੇ ਬਹੁਤ ਨੇ। ਇਹ ਸਿੱਖ ਕੌਮ ਦੀ ਚੜ੍ਹਦੀ ਕਲਾ, ਜੂਝਣ ਦੀ ਉਸ ਸ਼ਕਤੀ ਦਾ ਹਮੇਸ਼ਾ ਪ੍ਰਤੀਕ ਜਿਹੜੇ ਉਹ ਰਹਿਣਗੇ। ਢਹਿੰਦੀ ਕਲਾ ਨਹੀਂ ਰੱਖਣੀ, ਸੋਚਣਾ ਨਹੀਂ ਵੀ ਇੱਦਾਂ ਚਲੋ ਹੋ ਗਿਆ। ਕਈ ਵਾਰੀ ਬੰਦਾ ਕਹਿੰਦਾ ਆ ਵੀ ਵਿਕਟਮ ਆ, ਪੀੜਤ ਆ, ਉਹ ਆਪਾਂ ਨੂੰ ਪਤਾ ਆ, ਪਰ ਇਹ ਨਹੀਂ ਆ ਵੀ ਉੱਥੇ ਜਿਹੜਾ ਆ ਉਹ ਆਪਾਂ ਢਹਿ ਢੇਰੀ ਹੋ ਕੇ ਰਹਿ ਜਾਣਾ। ਇਹ ਦੇਖਣਾ ਆ ਵੀ ਕਿਸ ਤਰੀਕੇ ਦੇ ਨਾਲ ਵੀ ਇੰਨੇ ਥੋੜ੍ਹੇ ਮੁੱਠੀ ਭਰ ਜਿਹੜੇ ਸਿੰਘ ਆ, ਉਹਨਾਂ ਨੇ ਉਸ ਟਾਈਮ ਦੀ ਜਿਹੜੀ ਚੋਟੀ ਦੀ ਫੌਜ ਮੰਨੀ ਜਾਂਦੀ ਸੀ ਦੁਨੀਆ ਭਰ ਦੇ ਵਿੱਚ, ਉਹਦੇ ਦੰਦ ਖੱਟੇ ਕਰ ਦਿੱਤੇ ਸੀਗੇ।
ਜਿਹੜੇ ਕਹਿੰਦੇ ਸੀ ਵੀ ਕੁਛ ਘੰਟੇ ਦਾ ਇਹ ਆਪਰੇਸ਼ਨ ਸਾਨੂੰ ਜਿਹੜਾ ਕਰਨਾ ਪਊਗਾ, ਉਹ ਕਈ ਦਿਨ ਤੱਕ ਜਿਹੜਾ ਉਹ ਚੱਲਿਆ। ਸਭ ਨੂੰ ਹੀ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਉਸ ਟਾਈਮ ਵਾਪਰਿਆ। ਅੱਜ ਤੋਂ ਨਹੀਂ, ਆਪਾਂ ਪਿਛਲੇ ਜਦੋਂ ਤੋਂ ਪੰਜਾਬੀ ਰੇਡੀਓ USA ਨੂੰ ਸ਼ੁਰੂ ਕੀਤਾ ਆ, ਇਹ ਹਫਤੇ ਦੇ ਵਿੱਚ ਆਪਾਂ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦੇ ਹਾਂ। ਦੇਖਿਆ ਜਾਵੇ ਤਾਂ ਇਸ ਮੌਕੇ ਹਰਜੋਤ ਸਿੰਘ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਪ੍ਰਦਰਸ਼ਨੀਆਂ ਇਸ ਦੇ ਬਾਬਤ, ਇਸ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ, ਉਹ ਲਗਾਤਾਰ ਦਿਖਾਈਆਂ ਜਾ ਰਹੀਆਂ। 1984 ਦੀਆਂ ਐਗਜ਼ੀਬਿਸ਼ਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਜਿਹੜਾ ਆ, ਉੱਥੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਪ੍ਰਦਰਸ਼ਨੀ ਲੱਗੀ ਆ। ਆਉਂਦੀ ਜਿਹੜੀ 15 ਤਰੀਕ ਨੂੰ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਵਿਸ਼ਾਲ ਰੈਲੀ ਹੋਣੀ ਆ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ, ਉੱਥੇ ਵੀ ਇੱਕ ਜਿਹੜੀ ਆ ਸ਼ਹੀਦੀ ਜਿਹੜੀ ਗੈਲਰੀ ਆ, ਉਹ ਵਿਸ਼ੇਸ਼ ਤੌਰ ਦੇ ਉੱਤੇ ਲਗਾਈ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਸਾਰੇ ਹੀ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਇਹਨਾਂ ਸਾਰੇ ਹੀ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ, ਜਿਨ੍ਹਾਂ ਨੇ ਆਪਣੀ ਕੌਮ ਦੀ ਖਾਤਰ, ਆਪਣੀ ਧਰਮ ਦੀ ਖਾਤਰ, ਉਸ ਮੁਕੱਦਸ ਸਥਾਨ ਦੀ ਸੁੱਚਤਾ ਬਰਕਰਾਰ ਰੱਖਣ ਦੀ ਖਾਤਰ ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਨਿਸ਼ਾਵਰ ਕਰ ਦਿੱਤੀਆਂ। ਕੌਮ ਉਹਨਾਂ ਦਾ ਰਿਣ ਕਦੀ ਵੀ ਜਿਹੜਾ ਉਹ ਨਹੀਂ ਤਾਰ ਸਕਦੀ, ਤੇ ਆਪਣੇ ਸ਼ਹੀਦਾਂ ਨੂੰ ਮਾਣ ਦੇ ਨਾਲ ਯਾਦ ਕਰੀਏ, ਮਾਣ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜੀਏ, ਤਾਂ ਜੋ ਉਹ ਜਜ਼ਬੇ ਆਪਣੇ 'ਚ ਵੀ ਪੈਦਾ ਹੋਣ। ਜੀ, ਤੇ ਆਪਾਂ ਇੱਥੇ ਦੀਆਂ ਵੀ ਖਬਰਾਂ ਕਰਨੀ ਆ। ਇੱਕ ਹੋਰ ਜਿਹੜੀ ਖਬਰ ਇੰਗਲੈਂਡ ਤੋਂ ਆ, ਇੰਗਲੈਂਡ ਦੇ ਡਰਬੀ ਸ਼ਹਿਰ ਦੇ ਵਿੱਚ ਸਿੱਖਾਂ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ, ਜਿਹੜੇ ਉਹਨਾਂ ਦਾ 10 ਫੁੱਟ ਲੰਮਾ ਜਿਹੜਾ ਬੁੱਤ ਆ, ਉਹ ਸਥਾਪਿਤ ਕੀਤਾ ਗਿਆ ਆ। ਸੋ ਉੱਥੇ ਵੀ ਜਿੰਨੇ ਜਿਹੜੇ ਆਪਣੇ ਭੈਣ ਭਰਾ ਆ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਹਿੱਸਾ ਪਾਇਆ, ਉਹਨਾਂ ਸਾਰਿਆਂ ਦਾ ਧੰਨਵਾਦ ਆ, ਤਾਂ ਕਿ ਜਿਹੜੇ ਆਪਣੇ ਜਰਨੈਲ ਆ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਜੀ, ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਵਿੱਚ ਜਿਹੜਾ ਉਹ ਖੁੱਭਦੇ ਹਾਂ, ਦੇਖਦੇ ਹਾਂ ਕੀ ਕੁਛ ਜਿਹੜਾ ਉਹ ਹੋ ਰਿਹਾ। ਤੇ ਇੱਕ ਚੀਜ਼ ਖਬਰਾਂ ਵੱਲ ਵਧਣ ਤੋਂ ਪਹਿਲਾਂ ਜ਼ਰੂਰ ਦੱਸਦੀ ਜਾਈਏ ਆਪਣੇ ਸਾਰੇ ਹੀ ਸੁਣਨ ਵਾਲੇ ਸਰੋਤੇ ਤੇ ਦੇਖਣ ਵਾਲੇ ਜਿਹੜੇ ਦਰਸ਼ਕਾਂ ਨੂੰ, ਵੀ ਪੰਜਾਬੀ ਰੇਡੀਓ USA ਦੇ ਉੱਤੇ ਜਿਵੇਂ ਆਪਾਂ ਜਾਣਦੇ ਹਾਂ ਵੀ ਉਹਨਾਂ ਨੇ ਹੁਣ ਦੇਖੋ, ਚਾਹੇ ਕੋਈ ਜਿੱਦਾਂ ਮਰਜ਼ੀ ਕਹੋ, ਪਰ ਆਪਾਂ ਨੂੰ ਇਹ ਪਤਾ ਵੀ ਜਾਣ ਬੁੱਝ ਕੇ ਇਲੈਕਸ਼ਨਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਉੱਥੇ ਕਰਵਾਈਆਂ ਵੀ, ਤੇ ਨਤੀਜੇ ਵੀ ਉਹਨਾਂ ਦਿਨਾਂ 'ਚ ਜਦੋਂ ਆਪਣੇ ਨਾਲ ਇਹ ਦੁਖਾਂਤ ਜਿਹੜਾ ਵਾਪਰ ਰਿਹਾ ਸੀ। ਪਰ ਇਸ ਦੇ ਨਾਲ ਨਾਲ ਇਹ ਵੀ ਆ ਵੀ ਲੋਕਾਂ ਨੂੰ ਇਹ ਵੀ ਦਿਲਚਸਪੀ ਰਹਿੰਦੀ ਆ, ਸਾਰਿਆਂ ਨੂੰ ਹੀ ਰਹਿੰਦੀ ਆ, ਵੀ ਕੌਣ ਆ ਰਿਹਾ ਉੱਥੇ, ਕੌਣ ਜਿਹੜਾ ਉਹ ਜਿੱਤੇਗਾ, ਕੌਣ ਹਾਰੇਗਾ। ਸੋ ਉਸ ਦੀ ਜਿਹੜੀ ਲਾਈਵ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਸ਼ਾਮ ਨੂੰ ਜਿਹੜੀ ਉਹ ਸ਼ੁਰੂ ਆਪਾਂ ਕਰ ਦੇਣੀ ਆ। ਸੋ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲਸ ਦੇ ਨਾਲ ਜਿਹੜਾ ਉਹ ਜੁੜ ਜਾਣਾ, ਤਾਂ ਜੋ ਤੁਸੀਂ ਸਾਰੇ ਜਾਣੇ ਇਸ ਨੂੰ ਜਿਹੜਾ ਲਗਾਤਾਰ ਵਾਚ ਕਰਦੇ ਰਹੋ, ਲਗਾਤਾਰ ਜਿਹੜੇ ਉਹ ਤੁਸੀਂ ਦੇਖਦੇ ਰਹੋ। ਤੇ ਇਸ ਦੇ ਨਾਲ ਪੰਜਾਬੀ ਰੇਡੀਓ USA ਦੇ ਸਾਰੇ ਹੀ ਨੈਟਵਰਕ ਦੇ ਉੱਤੇ ਵੀ ਇਹ ਜਿਹੜਾ ਲਾਈਵ ਪ੍ਰਸਾਰਣ ਜਿਹੜਾ ਉਹ ਚੱਲਦਾ ਰਹੇਗਾ। ਵੱਖ-ਵੱਖ ਐਗਜ਼ਿਟ ਪੋਲ ਆਏ ਨੇ, ਸਾਡੇ ਆਪਣੇ ਨੇ, ਦੁਨੀਆ ਦੇ ਜਿਹੜੇ ਉਹ ਵੱਖਰੇ ਨੇ। ਸੋ ਇਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਆਪਾਂ ਦੇਖਦੇ ਹਾਂ ਵੀ ਕੌਣ ਕਿੱਥੇ ਜਿਹੜਾ ਉਹ ਖੜਦਾ ਆ, ਤੇ ਉਹ ਪਤਾ ਜਿਹੜਾ ਉਹ ਲੱਗਦਾ ਰਹੇਗਾ। ਸੋ ਸ਼ਾਮ ਨੂੰ ਤਕਰੀਬਨ 7 ਕੁ ਵਜੇ ਤੁਸੀਂ ਜੁੜ ਜਾਣਾ ਪੰਜਾਬੀ ਰੇਡੀਓ USA ਦੇ ਨਾਲ, ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਜਦੋਂ ਤੋਂ ਜਿਹੜਾ ਆਪਾਂ ਲਾਈਵ ਪ੍ਰਸਾਰਣ ਜਿਹੜਾ ਆ ਉਹ ਆਪਾਂ ਉੱਥੇ ਸ਼ੁਰੂ ਕਰ ਦੇਣਾ ਹੈਗਾ ਆ। ਬਾਕੀ ਬੀਤੇ ਕੱਲ ਆਪਾਂ ਬੇਕਰਸਫੀਲਡ ਗੁਰਦੁਆਰਾ ਦਸ਼ਮੇਸ਼ ਦਰਬਾਰ ਜੋ ਆ ਨਗਰ ਕੀਰਤਨ ਹੋਇਆ ਸੀ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਸੀ। ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਸੀ। ਉਹਨਾਂ ਸਾਰਿਆਂ ਦਾ, ਸੰਗਤਾਂ ਦਾ, ਬੇਕਰਫੀਲਡ ਦੀਆਂ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ, ਉਹਨਾਂ ਸਾਰਿਆਂ ਦਾ ਧੰਨਵਾਦ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ, ਤੇ ਬਹੁਤ ਹੀ ਵਧੀਆ ਪ੍ਰਦਰਸ਼ਨੀ ਵੀ ਸੀਗੀ, ਵਧੀਆ ਪ੍ਰੋਗਰਾਮ ਸੀਗਾ। ਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਾ ਪ੍ਰੋਗਰਾਮ ਤੁਹਾਨੂੰ ਉਹ ਦਿਖਾਇਆ ਵੀ ਹੈਗਾ ਆ। ਪੰਜਾਬੀ ਰੇਡੀਓ USA ਦੀ Facebook, YouTube ਦੇ ਉੱਤੇ ਵੀ ਪਿਆ, ਜਿਹੜੇ ਮਿਸ ਕਰ ਗਏ ਚੈੱਕ ਕਰ ਸਕਦੇ ਹੈਗੇ ਆ। ਤੇ ਦੂਸਰਾ, ਜਿੰਨੇ ਵੀ ਬੇਕਰਸਫੀਲਡ ਏਰੀਏ ਦੇ ਵਿੱਚ ਜਿਹੜੇ ਰੈਫਲ ਜਿੱਤੇ ਸੀ ਆਪਣੇ ਜਿੰਨੇ ਸਰੋਤੇ, 15 ਦੇ ਕਰੀਬ, ਉਹ ਸਾਰਿਆਂ ਨੂੰ ਜਿਹੜੇ ਰੈਫਲ ਜਿਹੜੇ ਸੀਗੇ ਉਹ ਉੱਥੇ ਦਿੱਤੇ ਗਏ, ਤੇ ਸਾਰੇ ਹੀ ਉਹ ਜਿਹੜੇ ਵਿਨਰ ਸੀਗੇ, ਉਹ ਉਹਨਾਂ ਦੀਆਂ ਫੋਟੋਆਂ ਉਹ ਸਾਰੀਆਂ ਪੰਜਾਬੀ ਰੇਡੀਓ USA ਦੀ Facebook ਦੇ ਉੱਤੇ ਪਈਆਂ ਹੈਗੀਆਂ ਜੀ। ਤੇ ਖਬਰਾਂ ਦੇ ਵੱਲ ਵੱਧਦੇ ਜਾਈਏ ਹਰਜੋਤ ਸਿੰਘ ਜੀ। ਖਬਰ ਆਪਣੇ ਗਵਾਂਢੀ ਮੁਲਕ ਤੋਂ ਸ਼ੁਰੂਆਤ ਕਰਦੇ ਹਾਂ, ਮੈਕਸੀਕੋ ਤੋਂ। ਉੱਥੇ ਦੀਆਂ ਇਲੈਕਸ਼ਨਸ ਦੇ ਵਿੱਚ ਕਹਿੰਦੇ ਪਹਿਲੀ ਵਾਰ ਕਲੌਡੀਆ ਸ਼ਾਈਨਬਾਮ
ਪਹਿਲੀ ਜਿਹੜੀ ਆ ਔਰਤ ਜਿਹੜੀ ਫੀਮੇਲ ਰਾਸ਼ਟਰਪਤੀ ਜਿਹੜੀ ਉਹ ਬਣਨ ਜਾ ਰਹੀ ਹੈਗੀ ਆ। ਮੌਜੂਦਾ ਜਿਹੜੇ ਉੱਥੇ ਦੇ ਰਾਸ਼ਟਰਪਤੀ ਰਹੇ ਐਂਡਰੇਸ ਮੈਨੂਅਲ ਲੋਪਸ ਓਬਰਾਡੋਰ, ਉਹਨਾਂ ਨੂੰ ਜਿਹੜਾ ਇਹ ਹਰਾ ਕੇ ਜਿਹੜੇ ਉਹ ਪਹਿਲੇ ਜਿਹੜੀ ਆ ਮਹਿਲਾ ਰਾਸ਼ਟਰਪਤੀ ਬਣੀ ਆ। ਮੈਕਸੀਕੋ ਦੇ ਇਤਿਹਾਸ ਦੇ ਵਿੱਚ 200 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਔਰਤ ਇਸ ਪਦਵੀ ਦੇ ਉੱਤੇ ਬੈਠਣ ਜਾ ਰਹੀ ਹੈਗੀ ਆ। ਸ਼ਾਈਨਬਾਮ ਨੇ ਜਿੱਤਣ ਤੋਂ ਬਾਅਦ ਦੇ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਵੀ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰੂੰਗੀ, ਤੁਹਾਨੂੰ ਨਿਰਾਸ਼ ਨਹੀਂ ਕਰੂੰਗੀ। ਉੱਥੋਂ ਦੇ ਨੈਸ਼ਨਲ ਇਲੈਕਟਰਲ ਇੰਸਟੀਚਿਊਟ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਆ ਵੀ ਸ਼ਾਈਨਬਾਮ ਨੂੰ 58.3 ਤੋਂ ਲੈ ਕੇ 60.7% ਦੇ ਦਰਮਿਆਨ ਵੋਟਾਂ ਜਿਹੜੀਆਂ ਆ ਉਹ ਪਈਆਂ ਹੈਗੀਆਂ ਆ। ਇਹ ਦੱਸਦੇ ਜਾਈਏ ਇੱਕ ਕਲਾਈਮੇਟ ਸਾਇੰਟਿਸਟ ਆ ਤੇ ਸਾਬਕਾ ਜਿਹੜੇ ਮੈਕਸੀਕੋ ਸਿਟੀ ਦੀ ਇਹ ਮੇਅਰ ਵੀ ਜਿਹੜੀ ਉਹ ਰਹਿ ਚੁੱਕੀ ਆ ਤੇ ਇਹਦੇ ਜਿਹੜੇ ਦੋ ਕੰਪੈਟੀਟਰ ਸੀ ਉਹਨਾਂ ਨੇ ਆਲਰੇਡੀ ਜਿਹੜੀ ਆਪਣੀ ਹਾਰ ਨੂੰ ਮੰਨ ਕੇ ਇਸ ਦੀ ਜਿੱਤ ਨੂੰ ਸਵੀਕਾਰ ਲਿਆ ਆ ਤੇ ਉਹਨਾਂ ਨੇ ਕਹਿੰਦੇ ਵੀ ਕਾਲ ਵੀ ਕਰ ਦਿੱਤੀ ਆ। ਪ੍ਰੀਲਿਮਿਨਰੀ ਆਊਟਪੁੱਟ ਦੇ ਹਿਸਾਬ ਦੇ ਨਾਲ, ਕਾਊਂਟ ਦੇ ਹਿਸਾਬ ਦੇ ਨਾਲ ਜਿਹੜੇ ਇਹਨਾਂ ਦੇ ਨਜ਼ਦੀਕੀ ਕੰਪੈਟੀਟਰ ਸੀ ਗੈਲਵੇਜ਼, ਉਹਨਾਂ ਤੋਂ ਇਹ 28 ਪੁਆਇੰਟ ਅੱਗੇ ਜਿਹੜੀ ਉਹ ਚੱਲ ਰਹੀ ਸੀ, ਜਦ 50% ਪੋਲਿੰਗ ਪਲੇਸਿਸ ਤੋਂ ਵੋਟਾਂ ਜਿਹੜੀਆਂ ਉਹ ਰਿਪੋਰਟ ਹੋ ਚੁੱਕੀਆਂ ਆ। ਇਹ ਫੈਕਟ ਜਿਹੜਾ ਉਹ ਦੱਸਦੇ ਜਾਈਏ ਵੀ ਜਿਹੜੇ ਦੋ ਲੀਡਿੰਗ ਕੈਂਡੀਡੇਟ ਆ ਉਹ ਦੋਨੋਂ ਹੀ ਇਸ ਵਾਰ ਉਹ ਔਰਤਾਂ ਸੀਗੀਆਂ। ਸੋ ਮੈਕਸੀਕੋ ਦੇ ਵਿੱਚ ਇਤਿਹਾਸ ਤਾਂ ਕਹਿੰਦੇ ਵੀ ਇਹ ਬਣਨਾ ਹੀ ਬਣਨਾ ਸੀ ਵੀ ਕੋਈ ਨਾ ਕੋਈ ਮਹਿਲਾ ਜਿਹੜੀ ਆ ਰਾਸ਼ਟਰਪਤੀ ਆ ਉਹ ਬਣਨੀ ਸੀਗੀ। ਸੋ ਮੈਕਸੀਕੋ ਦੇ ਵਿੱਚ ਪਹਿਲੀ ਵਾਰੀ 200 ਸਾਲ ਦੇ ਇਤਿਹਾਸ 'ਚ ਇੱਕ ਮਹਿਲਾ ਔਰਤ ਆ ਉਸ ਨੇ ਜਿਹੜੀ ਜਿੱਤ ਪ੍ਰਾਪਤ ਕਰਕੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਆਪਣਾ ਪੈਰ ਧਰ ਲਿਆ ਆ। ਜੀ, ਕਲੌਡੀਆ ਸ਼ੇਨਬਾum ਨੂੰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵਧਾਈਆਂ ਦਿੱਤੀਆਂ ਹੈਗੀਆਂ। ਲੈਫਟ ਲਿਸਟ ਹੈਗੀ ਆ, ਕਾਮਰੇਡੀ ਵਿਚਾਰਧਾਰਾ ਦੀ ਬੀਬੀ ਇਹ ਹੈਗੀ ਆ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਵੀ ਮੈਂ ਮੈਕਸੀਕੋ ਦੇ ਲੋਕਾਂ ਨੂੰ ਵਧਾਈ ਦਿੰਦਾ ਆ ਵੀ ਉਹਨਾਂ ਨੇ ਡੈਮੋਕ੍ਰੈਟਿਕ ਇਲੈਕਸ਼ਨ ਦੇ ਵਿੱਚ ਬੜੀ ਕਲੀਨ ਪ੍ਰੋਸੈਸ ਰੱਖੀ ਹੈਗੀ ਆ। ਕਲੌਡੀਆ ਅਕਤੂਬਰ 1 ਨੂੰ ਆਪਣਾ ਚਾਰਜ ਸੰਭਾਲੂਗੀ ਤੇ 6 ਸਾਲਾਂ ਦੇ ਲਈ ਇਹ ਜਿਹੜੀ ਟਰਮ ਹੈਗੀ ਆ। ਉਹਨਾਂ ਨੇ ਆਪਣੀ ਜਿਹੜੀ ਆ ਓਪੋਜੀਸ਼ਨ ਦੇ ਕੈਂਡੀਡੇਟ ਜਿਹੜੀ ਆ ਗਾਲਵੇਜ਼ ਤੇ ਹੋਰਹੇ ਅਲਵਰੇਜ਼ ਮੇਨਜ਼ ਉਹਨਾਂ ਨੂੰ ਹਰਾਇਆ ਹੈਗਾ। ਸੋ ਤਿੰਨੇ ਬੀਬੀਆਂ ਸੀਗੀਆਂ ਇਸ ਇਲੈਕਸ਼ਨ ਦੇ ਵਿੱਚ। ਸੋ ਪਹਿਲੀ ਵਾਰੀ ਮੈਕਸੀਕੋ ਦੇ ਇਤਿਹਾਸ ਦੇ ਵਿੱਚ ਪਹਿਲੀ ਲੇਡੀ ਜੋ ਆ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਬਣੀ ਹੈਗੀ ਆ। ਹੈਂਡ ਪਿਕਡ ਸਕਸੈਸਰ ਸੀਗੀ ਜੋ ਮੈਕਸੀਕੋ ਦੇ ਸਾਬਕਾ ਪ੍ਰੈਜ਼ੀਡੈਂਟ ਹੈਗੇ ਆ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ। ਲੈਫਟ ਲਿਸਟ ਹੈਗੀ ਆ, ਇਕਨੋਮਿਕ ਇਨਕੁਆਲਿਟੀ ਦੇ ਅਗੇਂਸਟ ਉਹ ਬੋਲਦੀ ਰਹਿੰਦੀ ਹੈਗੀ ਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਲਾਈਮੇਟ ਦੇ ਹੱਕ ਦੇ ਵਿੱਚ ਹੈਗੀ ਆ। ਸੋ ਇਹ ਇੱਕ ਉਹਨਾਂ ਦਾ ਵਧੀਆ ਪੁਆਇੰਟ ਵੀ ਹੈਗਾ ਤਾਂ ਕਿ ਜਿਹੜਾ ਆਪਣਾ ਇਨਵਾਇਰਮੈਂਟ ਆ ਉਸ ਨੂੰ ਜਿਹੜਾ ਬਚਾਇਆ ਜਾ ਸਕੇ। ਪ੍ਰੈਜ਼ੀਡੈਂਟ ਬਾਈਡਨ ਹੁਣੀ ਲੋਪੇਜ਼ ਓਬਰਾਡੋਰ ਨੂੰ ਨਵੰਬਰ ਮਹੀਨੇ ਦੇ ਵਿੱਚ ਮਿਲੇ ਸੀ। ਏਸ਼ੀਅਨ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ ਏਪੈਕ ਦੀ ਜਿਹੜੀ ਫੋਰਮ ਸੈਨ ਫਰਾਂਸਿਸਕੋ ਦੇ ਵਿੱਚ ਹੋਈ ਸੀਗੀ ਤੇ ਅਪ੍ਰੈਲ ਮਹੀਨੇ ਦੇ ਉੱਤੇ ਉਹਨਾਂ ਦੀ ਜਿਹੜੀ ਫੋਨ ਦੇ ਨਾਲ ਵੀ ਗੱਲਬਾਤ ਹੋਈ ਸੀ ਬਾਰਡਰ ਕ੍ਰਾਸਿੰਗ ਨੂੰ ਲੈ ਕੇ। ਅਮਰੀਕਾ ਦੀ ਸਭ ਤੋਂ ਵੱਡੀ ਪ੍ਰੋਬਲਮ ਮੈਕਸੀਕੋ ਦੇ ਨਾਲ ਜਿਹੜੀ ਆ ਇਲੀਗਲ ਲੋਕਾਂ ਦੀ ਬਾਰਡਰ ਕ੍ਰਾਸਿੰਗ ਦੀ ਹੈਗੀ ਆ। ਜੀ ਬਿਲਕੁਲ। ਸੋ ਮੈਕਸੀਕੋ ਦੇ ਨਾਲ ਕਾਫੀ ਜਿਹੜਾ ਉਹ ਹੋਊਗਾ, ਕਾਫੀ ਦਬਾਅ ਜਿਹੜਾ ਇਹਨਾਂ ਦੇ ਉੱਤੇ ਰਹਿਣ ਵਾਲਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਇਸ ਸਿਚੁਏਸ਼ਨ ਨੂੰ ਓਵਰਆਲ ਜਿਹੜਾ ਉਹ ਸਾਂਭਦੇ ਆ। ਉਧਰ ਬਾਰਡਰ ਦੀ ਵੀ ਗੱਲ ਕਰਦੇ ਜਾਈਏ, ਅਸਾਈਲਮ ਦੇ ਮਾਮਲੇ ਦੇ ਵਿੱਚ ਬਾਈਡਨ ਹੁਣੀ ਕਹਿੰਦੇ ਵੀ ਅੱਜ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰ ਸਕਦੇ ਆ ਮੋਸਟ ਪ੍ਰੋਬਬਲੀ ਕੱਲ ਨੂੰ, ਜਿਸ ਦੇ ਨਾਲ ਅਸਾਈਲਮ ਕਾਫੀ ਰਿਸਟ੍ਰਿਕਟ ਹੋ ਸਕਦਾ ਹੈਗਾ ਆ। ਕਹਿੰਦੇ ਵੀ ਇਸ ਮੂਵ ਦੇ ਨਾਲ ਬਾਰਡਰ ਨੂੰ ਟੈਂਪਰੇਰੀਲੀ ਇੱਕ ਹਿਸਾਬ ਦੇ ਨਾਲ ਸੀਲ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਲੌਂਗ ਟਰਮ ਪ੍ਰੋਟੈਕਸ਼ਨਸ ਆ ਅਸਾਈਲਮ ਸੀਕਰਸ ਦੀਆਂ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਜਾਊਗਾ। ਸੋ ਜਿਹੜੇ ਉਧਰੋਂ ਦੀ ਆ ਰਹੇ ਆ ਜਾਂ ਜਿਹੜੇ ਆਏ ਆ ਉਹਨਾਂ ਦੇ ਲਈ ਇਹ ਕਾਫੀ ਇੱਕ ਹਿਸਾਬ ਦੇ ਨਾਲ ਚੇਂਜਿੰਗ ਸਿਚੁਏਸ਼ਨ ਤੇਜ਼ੀ ਦੇ ਨਾਲ ਜਿਹੜੀ ਉਹ ਬਣ ਸਕਦੀ ਆ। ਬਾਈਡਨ ਹੁਣਾਂ ਦੇ ਜਿਹੜੇ ਸੀਨੀਅਰ ਏਡਸ ਆ ਉਹਨਾਂ ਨੇ ਕਾਂਗਰਸ ਦੇ ਮੈਂਬਰਸ ਨੂੰ ਰੀਸੈਂਟਲੀ ਬਰੀਫ ਜਿਹੜਾ ਉਹ ਕੀਤਾ ਸੀ ਵੀ ਅਸੀਂ ਇੱਦਾਂ ਦਾ ਇੱਕ ਐਕਸ਼ਨ ਲੈਣ ਜਾ ਰਹੇ ਹੈਗੇ ਆ। ਇਸ ਜਿਹੜੇ ਸਾਈਨ ਦੇ ਨਾਲ ਕਹਿੰਦੇ ਵੀ ਸਾਊਥ ਟੈਕਸਸ ਦੇ ਜਿਹੜੇ ਮੇਅਰ ਆ ਉਹ ਵੀ ਨਾਲ ਹੋਣਗੇ। ਸੋ ਜਿਹੜੇ ਕਹਿੰਦੇ ਵੀ ਇਸ ਐਗਜ਼ੈਕਟਿਵ ਆਰਡਰ ਦੇ ਨਾਲ ਕਾਫੀ ਹੱਦ ਤੱਕ ਬਾਰਡਰ ਆ ਓਵਰਆਲ ਜਿਹੜਾ ਉਹ
ਸੀਲ ਹੋ ਜਾਵੇਗਾ। ਇਲੈਕਸ਼ਨ ਈਅਰ ਦੇ ਵਿੱਚ ਬਾਰਡਰ ਦੀ ਸਿਚੁਏਸ਼ਨ, ਇਮੀਗ੍ਰੇਸ਼ਨ ਦੀ ਜਿਹੜੀ ਸਿਚੁਏਸ਼ਨ ਆ, ਉਹ ਕਾਫੀ ਇੱਕ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਸਾਹਮਣੇ ਆ, ਤੇ ਇਹ ਦੇਖਣਾ ਹੋਊਗਾ ਵੀ ਇਸ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਬਾਕੀ ਜਿਹੜੀਆਂ ਥਾਵਾਂ ਦੇ ਉੱਤੇ ਜਿਹੜੀ ਇਸ ਦਾ ਅਸਰ ਜਿਹੜਾ ਉਹ ਪੈਂਦਾ ਹੈਗਾ ਆ। ਸੋ ਇਮੀਗ੍ਰੇਸ਼ਨ ਦੀ ਜਿਹੜੀ ਪੋਲਿਟਿਕਸ ਆ ਉਹ ਇਸ ਟਾਈਮ ਸ਼ੇਪ ਜਿਹੜੀ ਉਹ ਲੈ ਰਹੀ ਆ, ਉਹ ਆਪਣੇ ਇਸ ਟਾਈਮ ਸਾਹਮਣੇ ਆ। ਕਹਿੰਦੇ ਵੀ ਬਾਈਡਨ ਹੁਣਾਂ ਦੇ ਇਸ ਸ਼ਟਡਾਊਨ ਕਰਨ ਦੇ ਨਾਲ, ਬਾਰਡਰ ਦੇ ਨਾਲ ਜਿਹੜੀਆਂ 5000 ਕ੍ਰਾਸਿੰਗਸ ਹਰ ਵੀਕ ਹੋ ਰਹੀਆਂ ਆ, ਇਸ ਨੂੰ ਉਹ ਤੋਂ ਵੀ ਥੱਲੇ ਜਿਹੜਾ ਉਹ ਲੈ ਕੇ ਆਉਣਾ ਚਾਹੁੰਦੇ ਆ। ਇੱਕ ਟਾਈਮ ਦੇ ਉੱਤੇ ਆਪਾਂ ਦੇਖਿਆ ਸੀ ਵੀ ਇਹ ਆંકੜਾ ਬਹੁਤ ਹੀ ਜ਼ਿਆਦਾ ਉੱਤੇ ਤੱਕ ਪਹੁੰਚ ਚੁੱਕਾ ਸੀ। ਕੱਲ ਐਤਵਾਰ ਦੀ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ 3500 ਐਪਰੀਹੈਂਸ਼ਨਸ ਮਾਈਗ੍ਰੈਂਟਸ ਦੀਆਂ ਜਿਹੜੀਆਂ ਬਾਰਡਰ ਕ੍ਰਾਸ ਕਰਦੇ ਹੋਏ ਵਿਦਆਊਟ ਆਥੋਰਾਈਜੇਸ਼ਨ ਉਹ ਫੜੇ ਗਏ ਸੀ। ਕਿਸੇ ਨੇ ਜਿਹੜੇ ਉਥੋਂ ਉਸ ਮਹਿਕਮੇ ਦੇ ਅੰਦਰੋਂ ਜਿਹੜਾ ਨਿਊਯਾਰਕ ਟਾਈਮਸ ਨੂੰ ਇਹ ਆંકੜੇ ਜਿਹੜੇ ਉਹ ਦਿੱਤੇ ਹੈਗੇ ਆ। ਸੋ ਕਹਿੰਦੇ ਵੀ ਇੱਕ ਬਾਈਪਾਰਟੀਜ਼ਨ ਬਿੱਲ ਜਿਸ ਨੂੰ ਰਿਪਬਲਿਕਨਸ ਨੇ ਫੇਲ ਕਰਾ ਦਿੱਤਾ ਸੀ, ਜਿਸ ਵਿੱਚ ਦੋਨੋਂ ਹੀ ਧਿਰਾਂ ਚਾਹੁੰਦੀਆਂ ਸੀਗੀਆਂ ਵੀ ਬਾਰਡਰ ਦੇ ਵਿੱਚ ਸਖਤੀ ਹੋਵੇ, ਉਸੇ ਦੇ ਹੀ ਕਹਿੰਦੇ ਵੀ ਤਰਜ਼ ਦੇ ਉੱਤੇ ਐਗਜ਼ੈਕਟਿਵ ਐਕਸ਼ਨ ਹੋ ਸਕਦਾ ਆ। ਬਾਰਡਰ ਸਿਕਿਉਰਿਟੀ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਵਧਾਉਣ ਦੇ ਲਈ ਪਿਛਲੇ ਲੰਮੇ ਸਾਲਾਂ ਤੋਂ, ਕਈ ਸਾਲਾਂ ਤੋਂ ਇਹ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ, ਪਰ ਕਹਿੰਦੇ ਵੀ ਉਦੋਂ ਇਸ ਬਿੱਲ ਨੂੰ ਫੇਲ ਕਰ ਦਿੱਤਾ ਗਿਆ ਸੀਗਾ। ਸੋ ਹਰਜੋਤ ਸਿੰਘ ਜੀ, ਲੱਗਦਾ ਆ ਵੀ ਇਹ ਹੁਣ ਇਲੈਕਸ਼ਨ ਈਅਰ ਦੇ ਵਿੱਚ ਇੱਥੇ ਕਾਫੀ ਵੱਡੀ ਜਿਹੜੀ ਸਖਤੀ ਆ ਉਹ ਦੇਖਣ ਨੂੰ ਮਿਲੂਗੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਅੱਜ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਕਾਫੀ ਜਿਹੜੀ ਆ ਹਫੜਾ ਦਫੜੀ ਫੈਲ ਗਈ, ਜਿਸ ਟਾਈਮ ਦੇ ਉੱਤੇ ਅਮਰੀਕਾ ਦੇ ਸਭ ਤੋਂ ਅਮੀਰ ਬੰਦੇ ਜਿਹੜਾ ਵਾਰਨ ਬਫੇ ਆ, ਉਹਦੀ ਕੰਪਨੀ ਵਰਕਸ਼ਾਇਰ ਹਾਥਵੇਜ਼ ਦੇ ਸਟਾਕ 99% ਡਿੱਪ ਹੈ। ਕੱਲਾ ਉਹਦੀ ਕੰਪਨੀ ਨਹੀਂ, ਵਰਕਸ਼ਾਇਰ ਹਾਥਵੇਜ਼ ਦੇ, ਇਸ ਤੋਂ ਬਿਨਾਂ ਗੇਮ ਸਟਾਪ, AMC ਐਂਟਰਟੇਨਮੈਂਟ ਤੇ ਚਿਪੋਟਲੇ ਦੇ ਜਿਹੜੇ ਸ਼ੇਅਰ ਵੀ ਡਿੱਗ ਪਏ। ਇਹ ਇੱਕ ਟੈਕਨੀਕਲ ਐਰਰ ਸੀ। ਉਸ ਤੋਂ ਬਾਅਦ 11 ਵਜੇ ਦੇ ਕਰੀਬ ਈਸਟਰਨ ਟਾਈਮ ਜੋ ਆ ਇਸ ਇਸ਼ੂ ਨੂੰ ਫਿਕਸ ਕਰ ਲਿਆ ਗਿਆ। ਨਿਊਯਾਰਕ ਐਕਸਚੇਂਜ ਨੇ ਇਹ ਕਿਹਾ ਵੀ ਇਹ ਜਿਹੜਾ ਇਸ਼ੂ ਸੀ ਲਿਮਿਟ ਅਪ ਲਿਮਿਟ ਡਾਊਨ ਬੈਂਡਸ ਕਰਕੇ ਹੋਇਆ। 50 ਸਟਾਕ ਅਫੈਕਟ ਹੋਏ ਇੱਕ ਵੈਬਸਾਈਟ ਦੇ ਮੁਤਾਬਕ। ਇਨਕਰੈਕਟਲੀ ਕਹਿੰਦੇ ਕਲਾਸ ਏ ਸ਼ੇਅਰਸ ਆਫ ਵਰਕਸ਼ਾਇਰ 99% ਡਾਊਨ ਚਲ ਗਏ। ਉਹਨਾਂ ਵਰਕਸ਼ਾਇਰ ਦੇ ਇੱਕ ਸ਼ੇਅਰ ਦੀ ਜਿਹੜੀ ਪ੍ਰਾਈਸ ਆ $6,20,000 ਹੈਗੀ ਆ। ਤੇ ਉਹ ਤੋਂ ਬਾਅਦ ਫਿਰ 11:35 ਦੇ ਉੱਤੇ ਈਸਟਰਨ ਟਾਈਮ ਦੇ ਮੁਤਾਬਕ ਜੋ ਟ੍ਰੇਡਿੰਗ ਸੀ ਉਹ ਬਿਲਕੁਲ ਨਾਰਮਲ ਹੋ ਗਈ। ਸੋ 35 ਕੁ ਮਿੰਟ ਉੱਥੇ ਜਿਹੜਾ ਆ ਇਹ ਪ੍ਰੋਬਲਮ ਰਹੀ। ਇਸ ਤੋਂ ਪਹਿਲਾਂ ਗੇਮ ਸਟਾਪ ਦੇ ਸ਼ੇਅਰ ਬਹੁਤ ਤੇਜ਼ੀ ਦੇ ਨਾਲ ਉੱਪਰ ਚੜ੍ਹ ਗਿਆ, ਕੀਥ ਗੇਲ ਕਰਕੇ, ਜੋ ਰੋਰਿੰਗ ਕਿਟੀ ਸੋਸ਼ਲ ਮੀਡੀਆ ਤੇ ਜਾਣਿਆ ਜਾਂਦਾ ਉਹਨਾਂ ਦੇ ਮੁਤਾਬਕ। ਇਸ ਤੋਂ ਬਿਨਾਂ ਜਿਹੜੀ ਦੋ ਹੋਰ ਕੰਪਨੀਆਂ AMC ਐਂਟਰਟੇਨਮੈਂਟ ਤੇ ਚਿਪੋਟਲੇ, ਉਹਨਾਂ ਦੇ ਵੀ ਸਟਾਕਸ ਨੂੰ ਬਹੁਤ ਜ਼ਿਆਦਾ ਜਿਹੜਾ ਅਸਰ ਆ ਉਹ ਪਿਆ ਹੈ। ਜੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਬਰਕਸ਼ਾਇਰ ਹਾਥਵੇ ਆ, ਇਸ ਦੀ ਕੈਪੀਟਲ $900 ਬਿਲੀਅਨ ਸੀ। ਇਸ ਐਰਰ ਤੋਂ ਬਾਅਦ ਦੇ ਵਿੱਚ ਮਹਿਜ $1 ਬਿਲੀਅਨ ਇਸ ਦੀ ਕੈਪੀਟਲ ਟੋਟਲ ਜਿਹੜੀ ਉਹ ਰਹਿ ਗਈ ਸੀਗੀ। ਤੇ ਹੁਣ ਨਿਊਯਾਰਕ ਸਟਾਕ ਐਕਸਚੇਂਜ ਇਹ ਕਹਿ ਰਿਹਾ ਵੀ ਇਸ ਐਰਰ ਨੂੰ ਉਹਨਾਂ ਨੇ ਟੋਟਲੀ ਫਿਕਸ ਕਰ ਦਿੱਤਾ ਆ, ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹ ਟੈਕਨੀਕਲ ਐਰਰ ਕੀ ਬਣਿਆ। ਇਹ ਹਰਜੋਤ ਸਿੰਘ ਜੀ ਹੁਣ ਕਈ ਹੌਲੀ ਹੌਲੀ ਚੀਜ਼ਾਂ ਬਾਹਰ ਆਉਣਗੀਆਂ ਵੀ ਕਿੱਦਾਂ ਇਹ ਹੋਇਆ, ਤੇ ਕੀ ਜਦੋਂ ਇਹ 99% ਘੱਟ ਵੈਲਿਊ ਦੇ ਉੱਤੇ ਸੀਗਾ, ਕੀ ਕੋਈ ਲੋਕ ਖਰੀਦਣ ਦੇ ਵਿੱਚ ਇਸ ਨੂੰ ਕਾਮਯਾਬ ਹੋਏ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਕਿਉਂਕਿ ਜੇ ਉਹ ਕਾਮਯਾਬ ਰਹੇ ਹੋਣਗੇ, ਉਹਨਾਂ ਨੂੰ ਕਿਹੜੀ ਵੈਲਿਊ ਜਿਹੜੀ ਆ ਉਹਦੀ ਮਿਲਣੀ ਆ, ਇੱਕ ਸ਼ੇਅਰ ਦਾ ਇੱਕ ਮਿਲਣਾ ਆ ਜਾਂ ਉਹਦਾ ਕੁਝ ਪਾਰਟ ਜਿਹੜਾ ਉਹ ਮਿਲੂਗਾ। ਇਹ ਇੱਕ ਹੁਣ ਕਾਫੀ ਅੱਗੇ ਕਹਿ ਲਓ ਵੀ ਰੌਲਾ ਰੱਪਾ ਆ ਉਹ ਪੈਣ ਜਿਹੜਾ ਉਹ ਜਾ ਰਿਹਾ ਹੈਗਾ ਆ। $185 ਦੇ ਉੱਤੇ ਮਹਿਜ ਇਸ ਦੀ ਵੈਲਿਊ ਦਿਖਣ ਜਿਹੜੀ ਉਹ ਲੱਗ ਗਈ ਸੀ। 1979 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਕਹਿੰਦੇ ਆ ਵੀ ਇੰਨੀ ਘੱਟ ਵੈਲਿਊ ਜਿਹੜੀ ਉਹ ਹੋਈ ਸੀ। ਐਕਚੁਅਲ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 6,35,000 ਦਾ ਇੱਕ ਜਿਹੜਾ ਉਹ ਸ਼ੇਅਰ ਆ, ਘਰ ਨਾਲੋਂ ਵੀ ਵੱਧ ਕੀਮਤੀ ਜਿਹੜਾ ਇਸ ਟਾਈਮ ਕਈ ਥਾਵਾਂ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇੱਕ ਸ਼ੇਅਰ ਦੀ ਜਿਹੜੀ ਕੀਮਤ ਆ ਉਹ ਬਣੀ ਪਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਡਾਕਟਰ ਫੌਸੀ ਸਾਰਿਆਂ ਨੂੰ ਯਾਦ ਹੋਊਗਾ, CDC ਦੇ ਹੈੱਡ ਸੀ। ਬਹੁਤ ਉਹ ਨਿਊਜ਼ ਦੇ ਵਿੱਚ ਰਹੇ ਜਿਸ ਟਾਈਮ ਅਮਰੀਕਾ ਦੇ ਵਿੱਚ ਕੋਵਿਡ ਫੈਲਿਆ ਸੀ। ਕੱਲ੍ਹ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ। ਡਾਕਟਰ ਐਂਟੋਨੀਓ ਰੈਡਫੋਰਡ ਜੋ ਆ, ਉਹਨਾਂ ਦੇ ਮੁਤਾਬਕ ਉਹਨਾਂ ਨੇ ਦੱਸਿਆ ਵੀ ਫਾਰਮਰ ਡਾਇਰੈਕਟਰ ਜੋ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਤੇ ਇਨਫੈਕਟੀਸ਼ੀਅਸ ਡਿਸੀਜ਼ ਦੇ ਹੈਗੇ ਆ, ਡਾਕਟਰ ਟੋਨੀ ਫੌਸੀ,
ਉਹਨਾਂ ਦੀ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਆ, ਟੈਸਟੀਫਾਈ ਕਰ ਰਹੇ ਹਾਊਸ ਸਬ ਕਮੇਟੀ ਦੇ ਅੱਗੇ। ਕਾਰਨ ਕੀ ਆ ਵੀ ਜਿਹੜੀ ਕੋਵਿਡ-19 ਆ ਉਹ ਫੈਲਿਆ ਕਿੱਥੋਂ? ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਉਹ ਸ਼ਰੇਆਮ ਉਹਨਾਂ ਨੇ ਚਾਈਨਾ ਦਾ ਜਿਹੜਾ ਨਾਂ ਲਿਆ ਸੀ ਵੀ ਉੱਥੋਂ ਇਹ ਆਈ ਹੈਗੀ ਆ। ਉਹਦੇ ਸੰਬੰਧ ਦੇ ਵਿੱਚ 2 ਦਿਨਾਂ ਦੀ ਜਿਹੜੀ ਟੈਸਟੀਮਨੀ ਆ ਉਹ ਚੱਲ ਰਹੀ ਆ। ਇਸ ਤੋਂ ਪਹਿਲਾਂ ਜਨਵਰੀ 2024 ਦੇ ਵਿੱਚ ਵੀ ਉਹਨਾਂ ਦੀ 14 ਘੰਟੇ ਦੀ ਟੈਸਟੀਮਨੀ ਹੋਈ ਸੀਗੀ। ਕਲੋਜ਼ ਡੋਰ ਸੀਗੀ ਉਹ, ਜਿਹਦੇ ਵਿੱਚ ਉਹਨਾਂ ਨੂੰ ਗ੍ਰਿਲ ਕੀਤਾ ਗਿਆ ਸੀ ਮਾਸਕ ਤੇ ਵੈਕਸੀਨ ਮੈਂਡੇਟ ਦੇ ਸੰਬੰਧ ਦੇ ਵਿੱਚ, ਤੇ ਨਾਲ ਦੀ ਨਾਲ ਸੋਸ਼ਲ ਡਿਸਟੈਂਸ ਗਾਈਡਲਾਈਨ ਦੇ ਸੰਬੰਧ ਦੇ ਵਿੱਚ। ਫੌਸ਼ੀ ਹੁਣੀ ਇਹ ਕਿਹਾ ਸੀ ਵੀ ਜਿਹੜਾ 6 ਫੁੱਟ ਦਾ ਸੋਸ਼ਲ ਡਿਸਟੈਂਸ ਦੀ ਗਾਈਡਲਾਈਨ ਸੀ, ਉਹ CDC ਵੱਲੋਂ ਆਈ ਸੀ। ਇਸ ਹੀਅਰਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਮੈਨੂੰ ਬੜੀਆਂ ਥ੍ਰੈਟਸ ਆਈਆਂ, ਮੇਰੇ ਪਰਿਵਾਰ ਨੂੰ ਵੀ, ਉਹਨਾਂ ਦੀਆਂ ਜਿਹੜੀਆਂ ਬੇਟੀਆਂ ਆ, ਉਹਨਾਂ ਨੂੰ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਥ੍ਰੈਟ ਆਈਆਂ ਸੀਆਂ, ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਸੀ ਵੀ ਸ਼ਟਡਾਊਨ ਨਾ ਕੀਤਾ ਜਾਵੇ, ਬਿਜ਼ਨਸ ਸ਼ਟਡਾਊਨ ਨਾ ਕੀਤੇ ਜਾਣ। ਬਹੁਤ ਸਾਰੇ ਲੋਕ ਸੀ ਵੀ ਨਹੀਂ, ਇਹ ਸ਼ਟਡਾਊਨ ਹੋਣੇ ਚਾਹੀਦੇ ਆ। ਤੇ ਡਾਕਟਰ ਫੌਸ਼ੀ ਦੇ ਉੱਤੇ ਕਾਫੀ ਗੁੱਸਾ ਸੀ ਲੋਕਾਂ ਨੂੰ ਵੀ, ਤੇ ਪਲੱਸ ਜਿਹੜੀ ਸਾਇੰਸ ਦੀ ਲੈਬ ਚਾਈਨਾ ਦੇ ਵਿੱਚ ਆ, ਜਿਹਦੇ ਤੇ ਸ਼ੱਕ ਕੀਤੀ ਜਾ ਰਹੀ ਆ ਵੀ ਉੱਥੋਂ ਇਹ ਫੈਲਿਆ ਆ, ਉਹਨਾਂ ਦੇ ਨਾਲ ਜਿਹੜੀ CDC, ਜਿਹੜੀ ਇਹਨਾਂ ਦੀ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਆ, ਉਹਨਾਂ ਦੀ ਕੋਲੈਬੋਰੇਸ਼ਨ ਵੀ ਸੀਗੀ। ਸੋ ਇਦਾਂ ਦੇ ਕਈ ਕੁਐਸਚਨ ਸੀਗੇ, ਤੇ ਹੁਣ ਅੱਜ ਵੀ ਉਹਨਾਂ ਦੀ ਜਿਹੜੀ ਆ ਉੱਥੇ ਹੀਅਰਿੰਗ ਆ ਉਹ ਚੱਲ ਰਹੀ ਹੈਗੀ। ਜੀ, ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਨੂੰ ਜਾਰੀ ਰੱਖਾਂਗੇ, ਗੱਲਬਾਤ ਨੂੰ, ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਇੱਕ ਭਾਰਤੀ ਮੂਲ ਦੀ ਇੰਡੀਅਨ ਸਟੂਡੈਂਟ ਜਿਸ ਦਾ ਨਾਮ ਨਤੀਸ਼ਾ ਕੰਡੂਲਾ ਕਰਕੇ ਆ, 23 ਸਾਲਾਂ ਦੀ ਆ। ਉਹ ਮਿਸਿੰਗ ਹੈਗੀ ਆ ਲਾਸ ਐਂਜਲਸ ਤੋਂ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਰਡੀਨੋ ਦੀ ਸਟੂਡੈਂਟ ਹੈਗੀ ਆ। ਮਈ 28 ਤੋਂ ਮਿਸਿੰਗ ਆ। ਉਹਦੀ ਜਿਹੜੀ ਪਿਕਚਰ ਆ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਵੀ ਪਾਈ ਆ। ਜੇ ਆਪਣੇ ਕਿਸੇ ਸਰੋਤੇ ਦੇ ਕੋਈ ਜਿਹੜੇ ਬੱਚੇ ਆ ਸੈਨ ਬਰਨਡੀਨੋ ਲਾਸ ਐਂਜਲਸ ਵਾਲੇ ਏਰੀਏ ਦੇ ਵਿੱਚ ਪੜ੍ਹਦੇ ਹੈਗੇ ਆ, ਜ਼ਰੂਰ ਉਹਨਾਂ ਨੂੰ ਵੀ ਇਹ ਸ਼ੇਅਰ ਕਰੋ ਵੱਧ ਤੋਂ ਵੱਧ, ਖਾਸ ਕਰਕੇ ਜਿਹੜੀ ਲਾਸ ਐਂਜਲਸ ਵਾਲੇ ਏਰੀਏ ਦੇ ਵਿੱਚ 23 ਸਾਲਾਂ ਦੀ ਇਹ ਬੱਚੀ ਹੈਗੀ ਆ ਜੋ ਉੱਥੇ ਪੜ੍ਹਦੀ ਸੀ, ਤੇ 28 ਮਈ ਤੋਂ ਮਿਸਿੰਗ ਸ਼ੋ ਹੋ ਰਹੀ ਹੈਗੀ ਆ। ਲਾਸ ਐਂਜਲਸ ਤੋਂ ਜੌਨ ਗੁਟਰੇਸ ਜੋ ਚੀਫ ਆਫ ਪੁਲਿਸ ਹੈਗੇ ਆ, ਉਹਨਾਂ ਨੇ ਮਿਸਿੰਗ ਪਰਸਨ ਅਲਰਟ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤਾ ਹੈਗਾ ਆ। ਨਾਲ ਦੀ ਨਾਲ ਉਹਨਾਂ ਦੇ ਸੈਨ ਬਰਨਰਡੀਨੋ ਪੁਲਿਸ ਡਿਪਾਰਟਮੈਂਟ ਵੀ ਜਿਹੜੀ ਵਰਕਆਊਟ ਕਰ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਟੈਲੀਫੋਨ ਨੰਬਰ ਵੀ ਐਕਸ ਦੇ ਉੱਤੇ ਦਿੱਤੇ ਹੈਗੇ ਆ, 9095375165 ਜੀ, ਅਗਲੀ ਗੱਲ ਕਰਦੇ ਜਾਈਏ। ਖਬਰ ਹਵਾਈ ਤੋਂ ਆ ਰਹੀ ਆ। ਹਵਾਈ ਦੇ ਵਿੱਚ ਕਲਿਊਆ ਵੋਲਕੈਨੋ ਜਵਾਲਾਮੁਖੀ ਆ, ਉਹ ਕਹਿੰਦੇ ਵੀ ਹੁਣੇ ਕੁਛ ਮਿੰਟ ਪਹਿਲਾਂ ਜਿਹੜਾ ਉੱਥੇ ਫਟਿਆ ਹੈਗਾ। 1974 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਹਵਾਈ ਦੇ ਇਸ ਵੋਲਕੈਨੋ ਦੇ ਵਿੱਚ ਇਰਪਸ਼ਨ ਜਿਹੜੀ ਉਹ ਦਰਜ ਕੀਤੀ ਗਈ ਆ, ਉਹ ਦੇਖੀ ਗਈ ਹੈਗੀ ਆ। ਇਸ ਦੇ ਨਾਲ ਵੋਲਕੈਨੋ ਅਲਰਟ ਲੈਵਲ ਆ
ਉਸ ਨੂੰ ਤੇਜ਼ ਕਰ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਏਵੀਏਸ਼ਨ ਕਲਰ ਕੋਡ ਨੂੰ ਇਸ ਟਾਈਮ ਔਰੇਂਜ ਤੋਂ ਰੈੱਡ ਚੇਂਜ ਕਰ ਦਿੱਤਾ ਗਿਆ ਹੈਗਾ ਆ। ਸੋ ਉੱਥੇ ਦੇ ਤੜਕੇ ਦੇ ਮੁਤਾਬਕ, ਸਮੇਂ ਦੇ ਮੁਤਾਬਕ 12:30 ਵਜੇ ਇਹ ਜਿਹੜਾ ਜਵਾਲਾਮੁਖੀ ਆ ਉਹ ਫਟਣਾ ਸ਼ੁਰੂ ਹੋਇਆ ਸੀਗਾ। ਸੋ 1974 ਤੋਂ ਬਾਅਦ ਚ ਪਹਿਲੀ ਵਾਰ ਕਈ ਦਹਾਕਿਆਂ ਬਾਅਦ ਇਸ ਦੇ ਵਿੱਚ ਇਰਪਸ਼ਨ ਆਈ ਹੈਗੀ ਆ। ਇਹ ਇਰਪਸ਼ਨ ਜਿਹੜੀ ਦਸੰਬਰ 1974 ਚ ਪਿਛਲੀ ਵਾਰ ਜਿਹੜੀ ਹੋਈ ਸੀ 6 ਘੰਟੇ ਜਿਹੜੀ ਉਹ ਰਹੀ ਸੀ। ਇਸ ਵਾਰ ਇਹ ਕਿੰਨਾ ਚਿਰ ਇਹ ਫਟਦਾ ਰਹੇਗਾ, ਇਸ ਦੇ ਬਾਰੇ ਕਹਿੰਦੇ ਵੀ ਕੋਈ ਵੀ ਮੁਲਾਂਕਣ ਕਰਨਾ ਹਾਲ ਦੀ ਘੜੀ ਸਾਇੰਸ ਦੇ ਹੱਥ 'ਚ ਨਹੀਂ ਹੈਗਾ। ਤੇ ਉੱਥੇ ਉਹਨਾਂ ਨੇ ਆਲੇ ਦੁਆਲੇ ਰਹਿ ਰਹੇ ਲੋਕਾਂ ਨੂੰ ਅਲਰਟ ਜਿਹੜਾ ਉਹ ਕਰ ਦਿੱਤਾ ਹੈ ਤੇ ਕਹਿੰਦੇ ਵੀ ਇਵੈਕੂਏਸ਼ਨ ਦੇ ਲਈ ਤੁਸੀਂ ਰੈਡੀ ਰਹੋ। ਜੀ। ਅਗਲੀ ਖਬਰ ਜਿਹੜੀ ਆ ਆਪਣੀ ਕੈਲੀਫੋਰਨੀਆ ਦੇ ਸ਼ਹਿਰ ਟ੍ਰੇਸੀ ਤੋਂ ਆ ਰਹੀ ਹੈ। ਟ੍ਰੇਸੀ ਦੇ ਲਾਗੇ ਕੱਲ੍ਹ ਇੱਕ ਬਹੁਤ ਹੀ ਖਤਰਨਾਕ ਅੱਗ ਸਟਾਰਟ ਹੋਈ। 14,000 ਏਕੜ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਵੈਸੇ 85% ਦੇ ਕਰੀਬ ਹੁਣ ਉਸ ਨੂੰ ਕੰਟੇਨ ਕਰ ਲਿਆ ਗਿਆ ਆ। ਟ੍ਰਿਪਲ ਡਿਜਿਟ ਟੈਂਪਰੇਚਰ ਫੋਰਕਾਸਟ ਹੈਗਾ ਆ। ਟਿਊਜ਼ਡੇ ਤੋਂ ਲੈ ਕੇ ਵੀਰਵਾਰ ਤੱਕ, ਮੰਗਲਵਾਰ ਤੋਂ ਲੈ ਕੇ ਵੀਰਵਾਰ ਤੱਕ ਇਹਦੇ ਕਰਕੇ ਖਤਰਾ ਬਹੁਤ ਆ। ਇੱਕ ਟਾਈਮ ਦੇ ਉੱਤੇ ਇਵੈਕੂਏਸ਼ਨ ਜਾਰੀ ਕਰ ਦਿੱਤੇ ਗਏ ਸੀ, ਪਰ ਲੇਟੈਸਟ ਖਬਰਾਂ ਹੁਣ ਇਹ ਆ ਰਹੀਆਂ ਵੀ ਉਹ ਇਵੈਕੂਏਸ਼ਨ ਨੂੰ ਹੁਣ ਵਿਦਡਰਾ ਕਰ ਲਿਆ ਗਿਆ ਹੈਗਾ ਆ। ਕੈਲ ਫਾਇਰ ਸੈਂਟਾ ਕਲਾਰਾ ਯੂਨਿਟ ਨੇ ਦੱਸਿਆ ਵੀ ਕੋਰੈਲ ਵਾਈਲਡ ਫਾਇਰ ਸ਼ਨਿਚਰਵਾਰ ਆਫਟਰਨੂਨ ਨੂੰ ਸ਼ੁਰੂ ਹੋਈ ਸੀ ਲਾਰੈਂਸ ਲਿਵਰਮੋਰ ਲੈਬ ਦੇ ਲਾਗੇ, ਸਾਊਥ ਵੈਸਟ ਆਫ ਟ੍ਰੇਸੀ, ਤੇ ਜਿੱਥੇ ਆਲੇ ਦੁਆਲੇ ਬੜਾ ਸੁੱਕਾ ਘਾਹ ਹੈਗਾ ਆ। ਉੱਥੇ ਹਵਾ ਵੀ ਬਹੁਤ ਤੇਜ਼ ਹੁੰਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਲਿਵਰਮੋਰ ਟ੍ਰੇਸੀ ਵਾਲਾ ਜਿਹੜਾ ਏਰੀਆ ਆ, ਜਿਹਦੇ ਨਾਲ ਬਹੁਤ ਤੇਜ਼ੀ ਕਰਕੇ 10,000 ਏਕੜ ਸੜ ਕੇ ਸਵਾਹ ਹੋ ਗਏ। ਲਾਰੈਂਸ ਲਿਵਰਮੋਰ ਲੈਬ ਤੇ ਨਿਊਕਲੀਅਰ ਦਾ ਵੀ ਕੰਮ ਹੁੰਦਾ ਰਹਿੰਦਾ। ਇਹ ਕਾਫੀ ਇੰਪੋਰਟੈਂਟ ਲੈਬ ਹੈਗੀ ਆ। ਰੀਸੈਂਟ ਖਬਰਾਂ ਦੇ ਮੁਤਾਬਕ 85% ਕੰਟੇਨ ਕੀਤੀ ਗਈ ਆ। ਇੱਕ ਟਾਈਮ ਦੇ ਉੱਤੇ ਸਨਮੈਕੀਨ ਕਾਉਂਟੀ ਦੇ ਇਸ ਸ਼ਹਿਰ ਦੇ 200 ਘਰਾਂ ਨੂੰ ਇਵੈਕੂਏਟ ਵੀ ਕਰ ਲਿਆ ਗਿਆ ਸੀ। ਸੋ ਲੋਕਾਂ ਨੂੰ ਇਹ ਕਿਹਾ ਗਿਆ ਆ ਵੀ ਵਿਜੀਲੈਂਟ ਰਹੋ, ਪੋਟੈਂਸ਼ੀਅਲ ਕੀ ਚੇਂਜਸ ਹੋ ਸਕਦੀਆਂ ਉਹਦੇ ਬਾਰੇ ਪੂਰਾ ਧਿਆਨ ਰੱਖੋ। ਟੈਂਪਰੇਰੀ ਸ਼ੈਲਟਰ ਵੀ ਇੱਕ ਲਾਰਜ ਕਲੋਵਰ ਕਮਿਊਨਿਟੀ ਸੈਂਟਰ ਤੇ ਵੈਸਟ ਲਾਰਚ ਰੋਡ, ਜੋ ਸਰਮਈਕੀਨ ਕਾਉਂਟੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦਾ, ਉੱਥੇ ਰੱਖਿਆ ਗਿਆ ਹੈਗਾ ਆ। ਲਾਰੈਂਸ ਲਿਵਰਮੋਰ ਨੈਸ਼ਨਲ ਲੈਬ ਜੋ ਆ, ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਹੈਗਾ। ਤੇ 475 ਤੋਂ ਵੱਧ ਜਿਹੜੇ ਪਰਸਨਲ ਆ ਇਸ ਫਾਇਰ ਨੂੰ ਫਾਈਟ ਕਰ ਰਹੇ ਹੈਗੇ ਆ। ਤੇਜ਼ ਹਵਾਵਾਂ ਤੇ ਬਹੁਤ ਜ਼ਿਆਦਾ ਜਿਹੜਾ ਟੈਂਪਰੇਚਰ ਆ, ਉਹ ਇਸ ਅੱਗ ਨੂੰ ਤੇਜ਼ੀ ਦੇ ਵਿੱਚ ਜਿਹੜਾ ਆ ਇੱਕ ਤਰ੍ਹਾਂ ਨਾਲ ਫਿਊਲ ਦਾ ਕੰਮ ਕਰ ਰਿਹਾ ਹੈਗਾ। ਜੀ। ਏਕੌਰਨ ਓਹਾਇਓ ਦੇ ਵਿੱਚ ਇੱਕ ਬਰਥਡੇ ਸੈਲੀਬ੍ਰੇਸ਼ਨ ਮਾਸ ਸ਼ੂਟਿੰਗ ਦੇ ਵਿੱਚ ਜਾ ਨਿਬੜੀ, ਜਿਸ ਕਰਕੇ ਇੱਕ ਜਣੇ ਦੀ ਮੌਤ ਹੋਈ ਅਤੇ 25 ਲੋਕ ਜ਼ਖਮੀ ਹੋਏ ਆ। 2 ਜਣੇ ਉਹਨਾਂ ਚੋਂ ਕ੍ਰਿਟੀਕਲ ਦੱਸੇ ਜਾਂਦੇ ਹੈਗੇ ਆ। ਪੁਲਿਸ ਇਸ ਟਾਈਮ ਸਬੂਤਾਂ ਨੂੰ, ਗਵਾਹਾਂ ਨੂੰ ਲੱਭ ਰਹੀ ਆ, ਕਰ ਰਹੀ ਆ, ਤਾਂ ਜੋ ਜਿਸ ਨੇ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਉਸ ਨੂੰ ਫੜਿਆ ਜਾਵੇ। $22,000 ਦਾ ਰਿਵਾਰਡ ਵੀ ਪੁਲਿਸ ਨੇ ਰੱਖਿਆ ਆ, ਜਿਹੜਾ ਵੀ ਉਸ ਕਾਤਲ ਨੂੰ ਜਾਂ ਗੋਲੀਆਂ ਚਲਾਉਣ ਵਾਲਿਆਂ ਦੇ ਬਾਰੇ ਨੂੰ ਜਿਹੜਾ ਉਹ ਦੱਸੇਗਾ। ਨੇਬਰਹੁੱਡ ਦੇ ਕਹਿੰਦੇ ਇੱਕ ਡੋਰਬੈਲ ਕੈਮਰੇ ਦੇ ਵਿੱਚ ਇਹ ਸਾਰਾ ਕੁਝ ਦਰਜ ਜਿਹੜਾ ਉਹ ਹੋ ਗਿਆ ਸੀਗਾ। ਵਿਟਨੈਸਿਸ ਨੇ ਦੱਸਿਆ ਵੀ ਜਿਹੜੀ ਆਊਟਡੋਰ ਪਾਰਟੀ ਜਿਹੜੀ ਉਹ ਚੱਲ ਰਹੀ ਸੀ, ਉੱਥੇ ਬਾਅਦ ਦੇ ਵਿੱਚ ਹਫੜਾ ਦਫੜੀ ਐਸੀ ਮਚੀ ਵੀ ਬਾਅਦ ਦੇ ਵਿੱਚ ਗੋਲੀਕਾਂਡ ਤੱਕ ਅੰਜਾਮ ਜਿਹੜਾ ਉਹ ਪਹੁੰਚ ਗਿਆ। ਇਹ ਰਾਤ ਨੂੰ 10 ਵਜੇ ਸ਼ਨੀਚਰਵਾਰ ਨੂੰ ਇਹ ਸਾਰੀ ਘਟਨਾ ਜਿਹੜੀ ਆ ਉਹ ਵਾਪਰੀ, ਜਿੱਥੇ ਪਹਿਲਾਂ ਕੁਛ ਜਿਹੜੇ ਲੋਕ ਆ ਇਹ ਸੋਚਦੇ ਸੀ ਵੀ ਕੋਈ ਫਾਇਰ ਵਰਕ ਆ, ਤੇ ਵੈਸੇ ਉੱਚੀਆਂ ਆਵਾਜ਼ਾਂ ਜਿਹੜੀਆਂ ਉਹ ਆ ਰਹੀਆਂ। 200 ਤੋਂ ਵੱਧ ਜਾਣੇ ਉਸ ਪਾਰਟੀ ਦੇ ਵਿੱਚ, ਆਊਟਡੋਰ ਪਾਰਟੀ ਦੇ ਵਿੱਚ ਸ਼ਾਮਲ ਸੀਗੇ। ਤੇ ਕਹਿੰਦੇ ਵੀ ਪਾਰਟੀ ਵਾਲੇ ਜਦੋਂ ਪੁਲਿਸ ਆਈ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਪਾਰਟੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ। ਜਦੋਂ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਸੀ, ਪੁਲਿਸ ਨੇ ਆ ਕੇ ਚੁੱਪ ਕਰਾਏ, ਉੱਥੋਂ ਕਿਹਾ ਵੀ ਨਿਕਲੋ। ਤੇ ਬਾਅਦ ਚ ਪੁਲਿਸ ਦੇ ਜਾਣ ਤੋਂ ਬਾਅਦ ਪਾਰਟੀ ਫੇਰ ਸ਼ੁਰੂ ਹੋਈ ਤੇ ਆਫਟਰ ਮਿਡਨਾਈਟ ਇਹ ਗੋਲੀਕਾਂਡ ਦੇ ਵਿੱਚ ਤਬਦੀਲ ਜਿਹੜੀ ਉਹ ਹੋ ਗਈ ਆ। ਸੋ ਮਰਨ ਵਾਲਾ ਕੌਣ ਸੀਗਾ ਤੇ ਕੌਣ ਫੱਟੜ ਆ, ਉਸ ਦੀ ਅਜੇ ਤਸਦੀਕ ਨਹੀਂ ਕੀਤੀ ਗਈ ਹੈਗੀ। ਸੋ ਹੁਣ ਇਸ ਟਾਈਮ ਕਾਤਲ ਦੀ ਭਾਲ ਜਿਹੜੀ ਆ ਉਹ ਜਾਰੀ ਆ। ਇਹ ਮੈਜੋਰਟੀ ਬਲੈਕ ਏਰੀਆ ਏਕੌਰਨ ਓਹਾਇਓ ਦੱਸਿਆ ਜਾਂਦਾ ਆ।
ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਕਈ ਜਿਹੜੇ ਲੈਂਡਰਸ ਆ, ਬੈਂਕਾਂ ਆ, ਉਹ ਹੁਣ ਇੱਕ ਤਰ੍ਹਾਂ ਦੇ ਨਾਲ ਬੈਂਕਰਪਸੀ ਦੇ ਕਿਨਾਰੇ ਦੇ ਉੱਤੇ ਹੈਗੀਆਂ ਆ। 63 ਬੈਂਕਾਂ, 63 ਬਿਗੇਸਟ ਲੈਂਡਰਸ ਜਿਹੜੇ ਆ, ਉਹ $517 ਬਿਲੀਅਨ ਦਾ ਜਿਹੜਾ ਲਾਸ ਆ, ਉਹ ਲੈ ਕੇ ਬੈਠੇ ਹੋਏ ਹੈਗੇ ਆ। ਨਵੀਂ ਜਿਹੜੀ ਕੁਆਰਟਰਲੀ ਬੈਂਕਿੰਗ ਪ੍ਰੋਫਾਈਲ ਰਿਪੋਰਟ ਆਈ ਆ, ਉਹਦੇ ਮੁਤਾਬਕ FDIC ਇਹ ਕਹਿ ਰਿਹਾ ਵੀ ਬੈਂਕਾਂ ਦੇ ਕੋਲ ਹੁਣ ਮੋਰ ਦੈਨ ਹਾਫ ਏ ਟ੍ਰਿਲੀਅਨ ਡਾਲਰ ਪੇਪਰ ਲਾਸਸ ਹੈਗੇ ਆ ਉਹਨਾਂ ਦੀ ਬੈਲੈਂਸ ਸ਼ੀਟ ਦੇ ਉੱਤੇ। ਕਾਰਨ ਕੀ ਆ? ਇਹਨਾਂ ਦਾ ਬਹੁਤ ਵੱਡਾ ਐਕਸਪੋਜ਼ਰ ਆ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਮਾਰਕੀਟ ਨੂੰ। ਹੁਣ ਬਹੁਤ ਸਾਰੇ ਲੋਕ ਸੋਚੂਗੇ ਵੀ ਰੀਅਲ ਏਸਟੇਟ ਮਾਰਕੀਟ ਕਿੱਧਰ ਨੂੰ ਜਾ ਰਹੀ ਆ। ਇੱਥੋਂ ਤੁਸੀਂ ਜਿਹੜਾ ਅੰਦਾਜ਼ਾ ਇਹ ਲਾ ਸਕਦੇ ਹੈਗੇ ਆ। ਅਨਰਿਲਾਈਜ਼ਡ ਲਾਸਸ ਇਹ ਰਿਪਰੈਜ਼ੈਂਟ ਕਰਦੇ ਹੁੰਦੇ ਆ, ਜਿਹੜਾ ਡਿਫਰੈਂਸ ਹੁੰਦਾ ਆ ਪ੍ਰਾਈਸ ਬੈਂਕ ਨੇ ਜਿਹੜਾ ਸਿਕਿਉਰਿਟੀਜ਼ ਨੂੰ ਪੇਡ ਕੀਤਾ ਤੇ ਕਰੰਟ ਮਾਰਕੀਟ ਵੈਲਿਊ ਆਫ ਦੋਜ਼ ਐਸੈਟਸ। ਈਵਨ ਦੋ ਸਿਕਿਉਰਿਟੀਜ਼ ਨੂੰ ਕਾਫੀ ਲੰਮਾ ਸਮਾਂ ਬੈਂਕਾਂ ਕੋਲ ਰੱਖ ਸਕਦੀਆਂ, ਪਰ ਇਸ ਪਹਿਲੇ ਕੁਆਰਟਰ ਦੇ ਵਿੱਚ 39 ਬਿਲੀਅਨ ਡਾਲਰ ਦਾ ਜਿਹੜਾ ਲਾਸ ਹੋਇਆ ਪੇਪਰ ਦੇ ਉੱਤੇ। ਸੋ ਟੋਟਲ ਜਿਹੜਾ ਆ 517 ਬਿਲੀਅਨ ਡਾਲਰ ਦਾ ਜਿਹੜਾ ਲਾਸ ਆ ਉਹ ਹੋ ਚੁੱਕਾ ਹੈਗਾ ਆ। ਸੋ ਸਿਚੁਏਸ਼ਨ 63 ਬੈਂਕਾਂ ਇਹਦਾ ਜਿਹੜੀਆਂ ਅਫੈਕਟ ਕਰਨਗੀਆਂ। ਇਹਨਾਂ ਜੇ ਸਿਚੁਏਸ਼ਨ ਨਾ ਸੁਧਰੀ ਤੇ ਇਹ ਜੋ ਬੈਂਕਿੰਗ ਸਿਸਟਮ ਆ, ਇਹ ਕਾਫੀ ਵੱਡਾ ਜਿਹੜਾ ਇਹਦੇ ਤੇ ਅਸਰ ਪੈ ਸਕਦਾ। ਦੂਜੇ ਪਾਸੇ ਜਿਹੜੇ ਚਾਈਨਾ ਵਾਲੇ ਆ, ਉਹਨਾਂ ਨੇ 102 ਬਿਲੀਅਨ ਡਾਲਰ ਦੇ ਕਰੀਬ ਜਿਹੜੇ US ਦੀਆਂ ਟ੍ਰੇਜਰਸ ਉਹਨਾਂ ਨੇ ਬਾਈ ਕੀਤੀਆਂ ਸੀਆਂ, ਉਹ ਡੰਪ ਕਰ ਦਿੱਤੀਆਂ ਹੈਗੀਆਂ ਆ। ਉਹ ਉਹਨਾਂ ਨੇ ਸੋਲਡ ਕਰ ਦਿੱਤੀਆਂ ਆ। ਟ੍ਰੇਜਰੀ ਡਿਪਾਰਟਮੈਂਟ ਨੇ ਇਹ ਕਿਹਾ ਵੀ ਚਾਈਨਾ ਦੇ ਕੋਲ 863.9 ਬਿਲੀਅਨ ਡਾਲਰ ਦੀਆਂ ਜਿਹੜੀਆਂ ਹੋਲਡਿੰਗਸ ਹੈਗੀਆਂ ਆ। ਨਵੀਂ ਜਿਹੜੀ ਕਰੰਸੀ ਬ੍ਰਿਕਸ ਆ, ਉਹਨੂੰ ਲੈ ਕੇ ਚਾਈਨਾ ਵਾਲੇ ਜਿਹੜੇ ਆ ਉਹ ਤੇਜ਼ੀ ਨਾਲ ਉਧਰ ਨੂੰ ਵੱਧ ਰਹੇ ਹੈਗੇ ਆ। ਤੇ ਜਿਹੜੇ ਫੈਡਰਲ ਗਵਰਨਰ ਕ੍ਰਿਸਟੋਫਰ ਵਾਲਰ ਹੈਗੇ ਆ, ਉਹਨਾਂ ਨੇ ਇਹ ਦੱਸਿਆ ਵੀ ਹਜੇ ਤਾਂ ਜਿਹੜੀ US ਦੀ ਡਾਲਰ ਦੀ ਗਲੋਬਲ ਇੰਪੋਰਟੈਂਸ ਆ, ਉਹ ਤਾਂ ਬਰਕਰਾਰ ਹੈਗੀ ਆ। ਪਰ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਇਹ ਦੇਖਣਾ ਪਊਗਾ ਵੀ ਬ੍ਰਿਕਸ ਵਾਲੇ ਕਿੰਨਾ ਕੁ ਜਿਹੜਾ ਆ ਉਹ ਕਾਮਯਾਬ ਹੁੰਦੇ ਹੈਗੇ। ਜੀ। ਬ੍ਰੇਕ ਇੱਕ ਛੋਟੀ ਜਿਹੀ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਖਬਰਾਂ ਆ, ਉਸ ਉੱਤੇ ਨਜ਼ਰ ਮਾਰਦੇ ਹਾਂ।
You're spending every ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੁਤਰ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਰਹਿਰਾ ਸਾਹਿਬ ਤੋਂ ਉਪਰੰਤ ਸ਼ਾਮ ਨੂੰ ਜਿਹੜਾ ਆ ਇਲੈਕਸ਼ਨਾਂ ਦੇ ਰਿਜ਼ਲਟ ਆ ਉਸ ਦਾ ਜਿਹੜਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਦੇਖ ਸਕੋਗੇ, ਸੁਣ ਸਕੋਗੇ। ਕਿੱਥੇ ਕਿੱਥੇ ਕੀ ਹੋ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਅਸੀਂ ਜਿਹੜੀ ਜਾਣਕਾਰੀ ਉਹ ਦੇਣ ਦੀ ਪੂਰੀ ਜਿਹੜੀ ਕੋਸ਼ਿਸ਼ ਕਰਾਂਗੇ। ਪਿਛਲੇ ਸਾਲਾਂ ਦੇ ਵਿੱਚ ਵੀ ਚਾਹੇ ਵਿਧਾਨ ਸਭਾ ਦੀਆਂ ਸੀਗੀਆਂ ਤੇ ਚਾਹੇ ਲੋਕ ਸਭਾ ਦੀਆਂ ਸੀਗੀਆਂ, ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਆਪਾਂ ਦੱਸਦੇ ਰਹੇ ਹੈਗੇ ਆ। ਬਾਕੀ ਅੱਜ ਸਾਰਾ ਦਿਨ ਸ਼ਹੀਦਾਂ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਆ ਉਹ ਵੀ ਜਿਹੜੇ ਉਹ ਚੱਲਦੇ ਰਹਿਣਗੇ। ਸੋ ਉਸ ਸੰਦਰਭ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਆਪਾਂ ਯਾਦ ਕਰਨਾ ਜਿਹੜਾ ਉਹ ਨਾ ਭੁੱਲਣਾ। ਸੋ ਸ਼ਾਮ ਨੂੰ 6:30-7 ਵਜੇ ਦੇ ਵਿੱਚ ਕਹਿ ਲਓ ਵੀ 6:30 ਵਜੇ ਅਸੀਂ ਜਿਹੜਾ ਆ ਪ੍ਰੋਗਰਾਮ ਆ ਉਸ ਨੂੰ ਸ਼ੁਰੂ ਕਰ ਦੇਵਾਂਗੇ, ਲਾਈਵ ਜਿਹੜੀ ਕਵਰੇਜ ਆ ਰਿਜ਼ਲਟਸ ਦੀ। ਜੀ ਅਗਲੀ ਖਬਰ ਜਿਹੜੀ ਕਰੋਨਾ ਦੇ ਦੌਰਾਨ ਜਿਹੜੇ ਸਾਇੰਟਿਸਟ ਆ ਕਹਿੰਦੇ ਵੀ ਉਹਨਾਂ ਨੇ ਇੰਨੇ ਕੁ ਪੈਸੇ ਬਣਾਏ ਹੈਗੇ ਆ ਦਵਾਈਆਂ ਤੋਂ, ਇਹ ਸਾਰਾ ਕੁਝ ਉਹਨਾਂ ਨੇ ਲੁਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। NIH ਦੇ ਸਾਇੰਟਿਸਟ ਨੇ $710 ਮਿਲੀਅਨ ਰਾਇਲਟੀਜ਼ ਦੇ ਵਿੱਚ ਬਣਾਇਆ ਉਹਨਾਂ ਡਰੱਗ ਮੇਕਰਸ ਤੋਂ, ਜਿਹੜੇ ਦਵਾਈਆਂ ਜਿਨ੍ਹਾਂ ਨੇ ਬਣਾਈਆਂ ਹੈਗੀਆਂ। ਨਵਾਂ ਡਾਟਾ ਇਹ ਜੋ ਇਸ਼ੂ ਹੋਇਆ ਨੈਸ਼ਨਲ ਇੰਸਟੀਚਿਊਟ ਆਫ ਹੈਲਥ, ਉਹਨਾਂ ਨੇ ਰਿਪੋਰਟ ਕੀਤਾ ਹੈ ਵੀ 2021 ਦੇ ਅਖੀਰ ਤੋਂ ਲੈ ਕੇ 2023 ਤੱਕ ਇੰਨੇ ਪੈਸੇ ਉਹਨਾਂ ਨੂੰ ਰਾਇਲਟੀ ਦੇ ਵਿੱਚ ਮਿਲੇ ਹੈਗੇ ਆ ਪ੍ਰਾਈਵੇਟ ਕੰਪਨੀਆਂ ਦੇ ਕੋਲੋਂ, ਫਾਰਮਾਸਿਊਟੀਕਲ ਕੰਪਨੀਆਂ ਦੇ ਕੋਲੋਂ, ਜਿਨ੍ਹਾਂ ਨੂੰ ਉਹਨਾਂ ਨੇ ਲਾਇਸੈਂਸ ਦਿੱਤੇ ਸੀਗੇ ਵੀ ਹਾਂ ਤੁਸੀਂ ਇਹ ਜਿਹੜੀਆਂ ਦਵਾਈਆਂ ਆ ਉਹ ਬਣਾ ਸਕਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੌਜੂਦਾ ਰਾਸ਼ਟਰਪਤੀ ਜੋ ਬਾਈਡਨ, ਉਹਨਾਂ ਦਾ ਜਿਹੜਾ ਮੁੰਡਾ ਹੰਟਰ ਬਾਈਡਨ ਆ ਉਸ ਦੇ ਫਾਇਰ ਆਰਮ ਦੇ ਕੇਸ ਦੇ ਵਿੱਚ ਇਸ ਟਾਈਮ ਜਿਊਰੀ ਦਾ ਜਿਹੜਾ ਗਠਨ ਆ ਉਹ ਕੀਤਾ ਜਾ ਰਿਹਾ ਆ। ਗਨ ਰਾਈਟਸ ਤੇ ਐਡਿਕਸ਼ਨ ਦਾ ਜਿਹੜਾ ਮਾਮਲਾ ਆ ਇਸ ਟਾਈਮ ਹੰਟਰ ਬਾਈਡਨ ਦਾ, ਉਸ ਕਰਕੇ ਉਹ ਅਦਾਲਤ ਦੇ ਵਿੱਚ ਆਪਣੇ ਸਾਹਮਣੇ ਆ। ਹੁਣੇ ਆਪਾਂ ਵੇਖਿਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ। ਇੱਕ ਅਦਾਲਤ
ਦੀ ਜਿਊਰੀ ਦੇ ਜਿਹੜਾ ਉਹ ਦੁਬਾਰਾ, ਤੇ ਹੁਣ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦਾ ਮੁੰਡਾ ਜਿਹੜਾ ਆ ਹੰਟਰ ਬਾਈਡਨ, ਉਸ ਦੇ ਲਈ ਅੱਜ ਤੋਂ ਮੰਡੇ ਤੋਂ ਜਿਹੜੀ ਜਿਊਰੀ ਸਿਲੈਕਸ਼ਨ ਆ ਉਹ ਸ਼ੁਰੂ ਹੋਣ ਜਾ ਰਹੀ ਆ। ਕਹਿੰਦੇ ਵੀ ਜਿਹੜੀ ਪਲੀ ਡੀਲ ਬਣ ਰਹੀ ਸੀ ਉਹ ਕੋਲੈਪਸ ਹੋ ਗਈ, ਉਹ ਸਿਰੇ ਜਿਹੜੀ ਉਹ ਨਹੀਂ ਚੜ ਸਕੀ, ਤੇ ਹੁਣ 2024 ਦੀਆਂ ਇਲੈਕਸ਼ਨ ਦੇ ਵਿੱਚ ਇਹ ਵੀ ਕੇਸ ਫੋਰ ਫਰੰਟ ਤੇ ਜਿਹੜਾ ਉਹ ਰਹਿਣ ਵਾਲਾ ਆ। ਜਿਸ ਤਰੀਕੇ ਦੇ ਨਾਲ ਆਪਾਂ ਟਰੰਪ ਹੋਣਾ ਦੇ ਕੇਸ ਦੀ ਕਵਰੇਜ ਜਿਹੜੀ ਉਹ ਦੇਖੀ, ਤੇ ਇਸੇ ਤਰੀਕੇ ਦੇ ਨਾਲ ਮੌਜੂਦਾ ਰਾਸ਼ਟਰਪਤੀ ਦੇ ਮੁੰਡੇ ਦੇ ਮੈਨੂੰ ਲੱਗਦਾ ਹੈ ਵੀ ਕੇਸ ਦੀ ਕਵਰੇਜ ਵੀ ਆਪਣੇ ਸਾਹਮਣੇ ਇਸ ਤਰੀਕੇ ਦੇ ਨਾਲ ਰਹੂਗੀ। 2018 ਦੀ ਇੱਕ ਫਾਇਰ ਆਰਮ ਪਰਚੇਜ਼ ਦਾ ਇਹ ਮਾਮਲਾ ਆ, ਜਿਸ ਕਰਕੇ ਡੈਲਾਵੇਅਰ ਦੇ ਵਿੱਚ ਇਹਨਾਂ ਦੇ ਉੱਤੇ 3 ਫੈਲਨੀਜ਼ ਜਿਹੜੀਆਂ ਉਹ ਲੱਗੀਆਂ ਆ। ਹੰਟਰ ਬਾਈਡਨ ਨੇ ਉਹ ਜਿਹੜਾ ਵੀਕਐਂਡ ਆਪਣੇ ਪਰਿਵਾਰ ਦੇ ਨਾਲ, ਪੇਰੈਂਟਸ ਦੇ ਨਾਲ ਜਿਹੜਾ ਉਹ ਬਤਾਇਆ ਸੀ। ਆਪਣੇ ਮੈਮੋਇਰ ਦੇ ਵਿੱਚ ਹੀ ਇਸਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ ਵੀ 2018 ਚ ਉਸਨੇ ਇਹ ਬੰਦੂਕ ਜਿਹੜੀ ਆ ਉਹ ਖਰੀਦੀ ਆ, ਤੇ ਨਾਲ ਦੇ ਨਾਲ ਉਸੇ ਦੌਰਾਨ ਕ੍ਰੈਕ ਤੋਂ ਇਹ ਅਡਿਕਟਡ ਵੀ ਜਿਹੜੇ ਉਹ ਮੌਜੂਦ ਸੀ। ਤੇ ਕਹਿੰਦੇ ਵੀ ਇਸਨੇ ਆਪਣੇ ਫੈਡਰਲ ਲਾਇਸੈਂਸ ਗਨ ਡੀਲਰ ਨੂੰ ਜਿਹੜਾ ਉਹ ਝੂਠ ਬੋਲਿਆ, ਫਾਲਸ ਜਿਹੜਾ ਉਹ ਕਲੇਮ ਕੀਤੇ ਇਸ ਫਾਇਰ ਆਰਮ ਨੂੰ ਜਿਹੜਾ ਉਹ ਖਰੀਦਣ ਦੇ ਲਈ ਵੀ ਇਹ ਡਰੱਗ ਯੂਜ਼ਰ ਨਹੀਂ ਹੈਗਾ, ਤੇ ਇਸਨੇ ਇਲੀਗਲੀ ਜਿਹੜੀ ਗਨ ਆ ਉਹ 11 ਦਿਨ ਤੱਕ ਜਿਹੜੀ ਉਹ ਰੱਖੀ ਸੀ। ਸੋ ਇਹ ਮਾਮਲੇ ਦੇ ਵਿੱਚ ਹੁਣ ਜਿਊਰੀ ਜਿਹੜੀ ਆ ਉਹ ਬੈਠੂਗੀ ਤੇ ਫਿਰ ਉਹ ਡਿਸਾਈਡ ਕਰੂਗੀ ਵੀ ਹੰਟਰ ਬਾਈਡਨ ਦੇ ਉੱਤੇ ਜਿਹੜੇ ਚਾਰजेस ਜਿਹੜੇ ਲੱਗੇ ਆ ਵੀ ਉਹ ਜਿਹੜੇ ਉਹ ਸੱਚ ਸਾਬਤ ਹੁੰਦੇ ਆ, ਦੋਸ਼ੀ ਕਰਾਰ ਹੁੰਦੇ ਆ ਜਾਂ ਨਹੀਂ। ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਵਿਨਰ ਸੀਗੇ ਬੇਕਰਸਫੀਲਡ ਦੇ ਵਿੱਚ, ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਆਏ ਤੇ ਆਪਣੀ ਰਾਈਫਲ ਲੈ ਕੇ ਗਏ। ਹੁਣ ਬੇ ਏਰੀਆ ਤੇ ਉਸ ਤੋਂ ਬਾਅਦ ਸੈਕਰਾਮੈਂਟੋ ਤੇ ਬੇਕਰਸਫੀਲਡ ਤੋਂ ਬਾਅਦ ਫ੍ਰਿਜ਼ਨੋ ਦੇ ਵਿੱਚ ਜਿਹੜੇ ਰਾਈਫਲ ਆ ਉਹ ਚੱਲ ਰਹੇ ਹੈਗੇ ਆ। ਪੰਜਾਬੀ ਰੇਡੀਓ USA ਦੇ 1350 AM ਤੇ 104.5 FM। ਤੁਸੀਂ ਫ੍ਰਿਜ਼ਨੋ ਦੇ ਆਸ-ਪਾਸ ਦੇ ਜਿੰਨੇ ਏਰੀਏ ਹੈਗੇ, ਚਾਹੇ ਉਹ ਮਡੇਰੇ ਤੋਂ ਲੈ ਕੇ ਕਰਮਨ, ਸਨਮਈਕੀਨ, ਇੱਧਰ ਆ ਜਾਓ ਸੇਲਮਾ, ਫੌਲਰ, ਵਾਈਸੇਲੀਆ ਤਾਈਂ, ਤੇ ਫ੍ਰਿਜ਼ਨੋ ਦੇ ਨਾਲ ਹੋਰ ਜਿੰਨੇ ਵੀ ਜਿਹੜੇ ਸ਼ਹਿਰ ਆ, ਕਲੋਵਿਸ ਆ, ਚਾਹੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਕਾਲ ਕਰ ਸਕਦੇ ਹੋ ਤਾਂ ਕਿ ਤੁਹਾਡਾ ਨਾਮ ਜਿਹੜਾ ਹੈ ਇਹਨਾਂ ਰਾਈਫਲਾਂ ਦੇ ਵਿੱਚ ਐਡ ਕਰ ਲਿਆ ਜਾਵੇ। ਇਸ ਵੀਰਵਾਰ ਨੂੰ ਫੇਰ ਰਾਈਫਲ ਨਿਕਲਣੇ ਆ। ਇਹ ਫ੍ਰਿਜ਼ਨੋ ਏਰੀਏ ਦੇ ਜਿਹੜੇ ਸਾਡੇ ਸਟੇਸ਼ਨ ਆ ਉਹਨਾਂ ਦੇ 408 272 5200 ਤੇ ਕਾਲ ਕਰ ਸਕਦੇ ਹੋ, 4082725200 ਜੀ। ਤੇ ਹੁਣ ਆਪਣੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈਗੀ ਆ, ਤੇ ਇਸ ਤੋਂ ਅੱਗੇ ਜਿਹੜੇ ਪ੍ਰੋਗਰਾਮ ਆ ਮਸੂਦ ਮਲੀ ਹੋਣਾ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਪੇਸ਼ ਹੋਣਾ, ਫਿਰ ਨਜ਼ਰੀਆ, ਉਸ ਤੋਂ ਬਾਅਦ ਦੇ ਵਿੱਚ ਕੁਝ ਗੱਲਾਂ, ਕੁਝ ਗੀਤ, ਤੇ ਫਿਰ ਸਾਂਝੀ ਸੱਤ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਜਿਹੜਾ ਉਹ ਹੋਊਗਾ, ਜਿਸ ਵਿੱਚ ਸ਼ਹੀਦਾਂ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ, ਜੂਨ 84 ਦੇ ਨਾਲ ਸੰਬੰਧਿਤ ਜੋ 40 ਸਾਲ ਗੁਜ਼ਰ ਚੁੱਕੇ ਆ, ਉਸ ਦੇ ਬਾਰੇ ਜਿਹੜੀ ਉਹ ਚਰਚਾ ਹੋਊਗੀ। ਤੇ ਉਸ ਤੋਂ ਉਪਰੰਤ ਜਿਹੜਾ ਜੀ ਉਹ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ ਦੇਸੋਂ ਪ੍ਰਦੇਸ਼। ਫਿਰ 6 ਵਜੇ ਰਹਿਰਾ ਸਾਹਿਬ ਜੀ ਦੇ ਪਾਠ ਜਿਹੜੇ ਉਹ ਸਰਵਣ ਕਰਾਂਗੇ। ਉਸ ਤੋਂ ਪਹਿਲਾਂ 5:30 ਵਜੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆਉਣਾ ਆ, ਤੇ ਫਿਰ ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ 6:30-7 ਵਜੇ ਦੇ ਦਰਮਿਆਨ 6:30 ਵਜੇ ਆਪਾਂ ਜਿਹੜੀ ਲਾਈਵ ਕਵਰੇਜ ਆ ਉਹ ਸ਼ੁਰੂ ਕਰ ਦੇਣੀ ਆ, ਜੋ ਕਿ ਚੱਲ ਰਿਹਾ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜੋ ਇਲੈਕਸ਼ਨਾਂ ਦੇ ਨਤੀਜੇ ਆ ਉਹ ਤੁਹਾਡੇ ਨਾਲ ਜਿਹੜੇ ਉਹ ਆਪਾਂ ਸ਼ੇਅਰ ਕਰਾਂਗੇ। ਹੁਣ ਲਵਾਂਗੇ ਆਪਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।